ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਜੀ ਆਇਆਂ ਨੂੰ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 4 ਤਰੀਕ ਆ, ਦਿਨ ਸੋਮਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰ ਸਕਦੇ ਹੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਕੀ ਜੋ ਕੁਝ ਵਾਪਰ ਰਿਹਾ ਦੁਨੀਆ ਦੇ ਵਿੱਚ, ਅਮਰੀਕਾ 'ਚ, ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਪਿਛਲੇ ਫਰਾਈਡੇ, ਥਰਸਡੇ, ਆਪਾਂ ਜਿੰਨੇ ਵੀ ਸਰੋਤੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ SB 509 ਬਿੱਲ ਹੈਗਾ ਆ, ਉਹਦੇ ਸੰਬੰਧ ਦੇ ਵਿੱਚ ਗੁਰੂ ਘਰਾਂ 'ਚ ਸਿਗਨੇਚਰ ਡਰਾਈਵ ਚੱਲਣੀ ਹੈਗੀ ਆ। ਕਿਉਂਕਿ ਆਨਲਾਈਨ ਸਿਗਨੇਚਰ ਆ ਤੇ ਉਹ ਜਿਹੜਾ 1 ਮਿੰਟ ਲੱਗਦਾ ਹੈ ਤੇ ਸਿੱਧਾ ਹੀ ਤੁਹਾਡਾ ਏਰੀਏ ਦਾ ਜਿਹੜਾ ਜ਼ਿਪ ਕੋਡ ਦੇ ਹਿਸਾਬ ਨਾਲ ਅਸੈਂਬਲੀ ਮੈਂਬਰ ਹੁੰਦਾ ਉਹਦੇ ਕੋਲ ਉਹ ਚਲੇ ਜਾਂਦਾ ਹੈਗਾ। ਸੋ ਪਲੀਜ਼, ਜਿੰਨਿਆਂ ਨੇ ਵੀ ਸਾਨੂੰ ਬਹੁਤ ਹੰਗਾਰਾ ਮਿਲਿਆ ਹੈਗਾ, ਕਈਆਂ ਨੇ ਕਾਲ ਕਰਕੇ ਦੱਸਿਆ ਵੀ ਬਹੁਤ ਰਸ਼ ਸੀਗਾ, ਕਾਫੀ ਸੰਗਤਾਂ ਨੇ ਬਹੁਤ ਜ਼ੋਰ ਸ਼ੋਰ ਦੇ ਨਾਲ ਗੁਰਦੁਆਰਾ ਸਾਹਿਬ ਫਰੀਮੌਂਟ ਤੇ ਗੁਰਦੁਆਰਾ ਸਾਹਿਬ ਸੈਕਰਾਮੈਂਟੋ ਦੇ ਵਿੱਚ ਬਰਾੜਸ਼ਾਹ ਰੋਡ ਦੇ ਉੱਤੇ ਬਹੁਤ ਸੰਗਤਾਂ ਨੇ ਸਿਗਨੇਚਰ ਕੀਤੇ। ਹੋਰ ਵੀ ਕਿਸੇ ਗੁਰੂ ਘਰ ਜਿੱਥੇ ਹੋਏ ਆ ਜ਼ਰੂਰ ਤੁਸੀਂ ਕਾਲ ਕਰਕੇ ਦੱਸ ਦਿਓ 408-272-5200 ਤੇ ਇਸ ਲਾਈਵ ਪ੍ਰੋਗਰਾਮ 'ਚ ਆ ਕੇ ਵੀ ਦੱਸ ਸਕਦੇ ਹੋ। ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿਗਨੇਚਰ ਡਰਾਈਵ ਕੀਤੀ ਹੈਗੀ ਆ। ਤੇ ਨਾਲ ਦੀ ਨਾਲ ਉਹਨਾਂ ਗੁਰੂ ਘਰ ਦੀਆਂ ਕਮੇਟੀਆਂ ਦਾ ਵੀ ਹੁਣ 50 ਦੇ ਕਰੀਬ ਗੁਰੂ ਘਰ ਹੋ ਗਏ ਹੈਗੇ ਆ ਜਿਨ੍ਹਾਂ ਨੇ ਇਸ SB 509 ਬਿੱਲ ਆ ਉਹਦੇ ਹੱਕ ਦੇ ਵਿੱਚ ਜਿਹੜੇ ਸਿਗਨੇਚਰ ਕੀਤੇ ਹੈਗੇ ਆ। ਸੋ ਬਾਕੀ ਦੇ ਵੀ, ਕਿਉਂਕਿ ਕੈਲੀਫੋਰਨੀਆ 'ਚ ਬਹੁਤ ਵੱਡੀ ਗਿਣਤੀ 'ਚ ਗੁਰੂ ਘਰ ਹੈਗੇ ਆ, ਹੋਰ ਆਰਗੇਨਾਈਜੇਸ਼ਨਸ, ਉਹਨਾਂ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਸਾਈਨ ਕਰੋ। ਹੁਣ ਤਾਂ ਇੰਗਲੈਂਡ ਦੀ ਸਰਕਾਰ ਨੇ ਵੀ ਇੰਡੀਆ ਨੂੰ ਟਰਾਂਸਨੈਸ਼ਨਲ ਆਪਰੇਸ਼ਨ ਦੇ ਵਿੱਚ ਇਨਕਲੂਡ ਕਰ ਲਿਆ ਹੈਗਾ। ਸੋ ਇਹਦੇ 'ਚ ਕੋਈ ਇਦਾਂ ਦੀ ਨਹੀਂ ਗੱਲ ਪਈ ਜੀ ਕਿਸੇ ਮੁਲਕ ਦੇ ਉਲਟਾ, ਇਹਦੇ 'ਚ ਹੋਰ ਮੁਲਕ ਵੀ ਹੈਗੇ ਆ, ਰਸ਼ੀਆ, ਟਰਕੀ, ਈਰਾਨ, ਚਾਈਨਾ, ਹੋਰ ਜਿਹੜੇ ਇੱਥੇ ਆਪਣੇ ਜਿਹੜੇ NRI ਜਿੱਦਾਂ ਆਪਾਂ ਕਹਿ ਦਿੰਦੇ, ਜਾਂ ਜਿਹੜੇ ਉਹਨਾਂ ਮੁਲਕਾਂ ਤੋਂ ਇੱਥੇ ਲੋਕ ਆ ਕੇ ਵਸੇ ਹੋਏ ਆ, ਜਦੋਂ ਉਹ ਕਿਤੇ ਵੀ ਆਪਣੇ ਹੱਕ ਦੀ ਗੱਲ ਕਰਦੇ ਤੇ ਉਹ ਸਰਕਾਰਾਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੀਆਂ, ਧਮਕਾਉਣ ਦੀਆਂ, ਡਰਾਉਣ ਦੀਆਂ, ਵੀ ਵੀਜ਼ੇ ਨਹੀਂ ਦੇਣੇ ਜੀ, ਤੁਹਾਡੇ ਰਿਸ਼ਤੇਦਾਰਾਂ ਨੂੰ ਤੰਗ ਕਰਾਂਗੇ। ਸੋ ਉਹ ਉਸ ਚੱਕਰ ਦੇ ਵਿੱਚ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਬਿੱਲ ਹੈਗਾ ਆ, ਆਪਣੇ ਆਉਣ ਵਾਲੀ ਭਵਿੱਖ ਦੇ ਜਿਹੜੇ ਬੱਚੇ ਆ ਉਹਨਾਂ ਦੀ ਸੇਫਟੀ ਦੇ ਲਈ। ਸੋ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਿਗਨੇਚਰ ਕਰੋ। ਆਉਣ ਵਾਲੇ ਸੰਡੇ ਵੀ ਸ਼ਾਇਦ ਡਰਾਈਵ ਹੋਊਗੀ ਤੇ ਜਿੱਥੇ ਜਿੱਥੇ ਹੋਈ ਵੀ ਆ ਉਹ ਜ਼ਰੂਰ ਸਾਨੂੰ ਕਾਲ ਕਰਕੇ ਦੱਸ ਦਿਓ। ਪਰ 2 ਗੁਰੂ ਘਰਾਂ ਨੇ ਸਾਨੂੰ ਪਿਕਚਰਸ ਵੀ ਭੇਜੀਆਂ ਹੈਗੀਆਂ, ਆਪਾਂ ਸ਼ੇਅਰ ਕਰਾਂਗੇ ਲੇਟਰ ਔਨ। ਗੁਰਦੁਆਰਾ ਸਾਹਿਬ ਫਰੀਮੌਂਟ ਤੇ ਗੁਰਦੁਆਰਾ ਸਾਹਿਬ ਬਰੈਡਸ਼ਾਹ ਰੋਡ ਦੇ ਉੱਤੇ ਆ ਜੋ ਸੈਕਰਾਮੈਂਟੋ ਦੇ ਵਿੱਚ। ਤੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਿਗਨੇਚਰ ਡਰਾਈਵ ਕੀਤੀ ਹੈਗੀ ਆ। ਜੀ ਬਿਲਕੁਲ। ਸੋ ਚੰਗੀ ਗੱਲ ਆ, ਚੰਗਾ ਉੱਦਮ ਆ, ਚੰਗੀ ਕੋਸ਼ਿਸ਼ ਆ, ਤੇ ਇਸ ਕੋਸ਼ਿਸ਼ ਨੂੰ ਫਲ ਉਦੋਂ ਹੀ ਜਿਹੜਾ ਲੱਗਣਾ ਜਦੋਂ ਆਪਾਂ ਇਸ ਬਿੱਲ ਨੂੰ ਇਕੱਲਾ ਪਾਸ ਹੀ ਨਹੀਂ ਕਰਾਉਣਾ ਤੇ ਇਸ ਨੂੰ ਕਾਨੂੰਨ ਵੀ ਜਿਹੜਾ ਉਹ ਬਣਾਉਣਾ ਆ, ਜਦੋਂ ਗਵਰਨਰ ਵੀ ਜਿਹੜਾ ਇਸ ਦੇ ਉੱਤੇ ਸਾਈਨ ਜਿਹੜਾ ਉਹ ਕਰ ਦੇਵੇ। ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਰੇ ਵਲੰਟੀਅਰਸ ਦਾ, ਸਾਰੇ
ਮਿਹਨਤਕਸ਼ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਇਆ, ਸਿਗਨੇਚਰ ਕਰਾਉਣ ਵਾਲਿਆਂ ਦਾ ਵੀ ਤੇ ਸਿਗਨੇਚਰ ਕਰਨ ਵਾਲਿਆਂ ਦਾ ਵੀ, ਤੇ ਜਿਨ੍ਹਾਂ ਨੇ ਇਹ ਸਾਰਾ ਕੁਛ ਕੀਤਾ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਵੱਧਦੇ ਜਾਈਏ, ਟੈਕਸਸ ਦੇ ਵਿੱਚ ਕਾਫੀ ਜਿਹੜਾ ਉਹ ਇਸ ਟਾਈਮ ਰੌਲਾ ਪਿਆ ਹੋਇਆ, ਖਾਸ ਕਰਕੇ ਜਿਹੜੇ ਰੀਡਿਸਟ੍ਰਿਕਟਿੰਗ ਪਲਾਨ ਆ GOP ਦਾ, ਉਸ ਨੂੰ ਲੈ ਕੇ। ਉਸ ਦੇ ਪ੍ਰੋਟੈਸਟ ਦੇ ਵਿੱਚ ਟੈਕਸਸ ਦੇ ਜਿਹੜੇ ਸਾਰੇ ਡੈਮੋਕ੍ਰੈਟਿਕ ਲੈਜਿਸਲੇਟਰ ਆ, ਉਹ ਇੱਕੋ ਟਾਈਮ ਸੂਬੇ ਨੂੰ ਛੱਡ ਕੇ ਜਿਹੜਾ ਉਹ ਚਲੇ ਗਏ, ਜਿਸ ਦੇ ਨਾਲ ਕਹਿੰਦੇ ਵੀ ਕੋਰਮ ਪੂਰਾ ਨਹੀਂ ਹੋਇਆ। ਜਦੋਂ ਕੋਰਮ ਪੂਰਾ ਨਾ ਹੋਵੇ ਤਾਂ ਕਹਿੰਦੇ ਵੀ ਇਹ ਜਿਹੜਾ ਰੀਡਿਸਟ੍ਰਿਕਟਿੰਗ ਪਲਾਨ ਸੋਚ ਰਹੇ ਆ GOP, ਜਿਸ ਵਿੱਚ ਟਰੰਪ ਹੁਣਾਂ ਨੇ ਹਦਾਇਤਾਂ ਦਿੱਤੀਆਂ ਹੋਈਆਂ ਆ ਵੀ ਟੈਕਸਸ ਦੇ ਵਿੱਚ 5 ਸੀਟਾਂ ਜਿਹੜੀਆਂ ਉਹ ਵਧਾ ਕੇ ਕੀਤੀਆਂ ਜਾਣ, ਲਿਆਂਦੀਆਂ ਜਾਣ, ਉਸ ਦੇ ਵਿੱਚ ਅਜੇ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਅਜੇ ਕੁਛ ਕੁ ਵੀਕ ਹੀ ਹੋਏ ਆ ਜਦ ਉੱਥੇ ਹੜ੍ਹਾਂ ਦੇ ਕਰਕੇ ਕਾਫੀ ਜ਼ਿਆਦਾ ਤਬਾਹੀ ਹੋਈ ਆ। 130 ਜਾਣਿਆਂ ਦੀਆਂ ਜਿਹੜੀਆਂ ਉਹ ਮੌਤਾਂ ਹੋਈਆਂ, ਪਰ ਪੋਲੀਟਿਕਸ ਇਹ ਜਿਹੜਾ ਥੀਏਟਰ ਆ ਇਸ ਟਾਈਮ ਉੱਥੇ ਜਿਹੜਾ ਉਹ ਖੇਡਿਆ ਜਾ ਰਿਹਾ ਆ। ਇਹ ਟਾਈਮ ਦੇ ਉੱਤੇ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਜਿਹੜੇ ਛੱਡ ਕੇ ਗਏ ਆ ਉੱਥੇ ਸੂਬੇ ਨੂੰ, ਕਹਿੰਦੇ ਵੀ ਫਲਾਈਟ ਫੜ ਕੇ ਸ਼ਿਕਾਗੋ ਨੂੰ ਜਿਹੜੇ ਉਹ ਚਲੇ ਗਏ ਸੀਗੇ। ਉਹਨਾਂ ਨੇ ਕਿਹਾ ਵੀ ਜਿਹੜੇ ਗਵਰਨਰ ਐਬਟ ਆ, ਉਹਨਾਂ ਨੇ ਜਿਹੜੇ ਵਿਕਟਮਸ ਦੀ ਜਿਹੜੀ ਟ੍ਰੈਜੇਡੀ ਆ ਉਸ ਨੂੰ ਪੋਲੀਟੀਕਲ ਹੌਸਟੇਜ ਦੇ ਰੂਪ ਦੇ ਵਿੱਚ ਤਬਦੀਲ ਕਰ ਦਿੱਤਾ। ਜਿਸ ਤਰੀਕੇ ਦੇ ਨਾਲ ਉਹ ਸਬਮਿਟ ਹੋਏ ਪਏ ਆ ਡੋਨਲਡ ਟਰੰਪ ਹੁਣਾਂ ਨੂੰ, ਤੇ ਉਹ ਅਸੀਂ ਜਿਹੜਾ ਕਹਿੰਦੇ ਵੀ ਅਲਾਓ ਨਹੀਂ ਕਰਾਂਗੇ ਵੀ ਡਿਜ਼ਾਸਟਰ ਰਿਲੀਫ ਇਸ ਤਰੀਕੇ ਦੇ ਨਾਲ ਹੌਸਟੇਜ ਬਣਾਈ ਜਾ ਸਕੇ ਵੀ ਟਰੰਪ ਆਪਣੀਆਂ 5 ਸੀਟਾਂ ਹਾਊਸ ਦੇ ਵਿੱਚ ਉਹ ਵਧਾ ਸਕਣ, ਵੀ ਜੈਰੀ ਮੈਂਡਰਿੰਗ ਹੋ ਸਕੇ। ਸੋ ਕਹਿੰਦੇ ਵੀ ਇਸ ਤਰੀਕੇ ਦੇ ਕਰਕੇ ਇਹ ਜਿਹੜਾ ਸੋ ਕਾਲਡ ਕਰਪਟ ਸਪੈਸ਼ਲ ਸੈਸ਼ਨ ਆ ਉਸ ਨੂੰ ਅਸੀਂ ਓਵਰ ਕਰਦੇ ਆ। ਸੋ ਹੁਣ ਤੁਸੀਂ ਦੇਖੋ ਵੀ ਡੋਨਲਡ ਟਰੰਪ ਹੁਣਾਂ ਦੇ ਦੁਆਰਾ, ਟਰੰਪ ਪ੍ਰਸ਼ਾਸਨ ਦੇ ਦੁਆਰਾ ਇਹ ਕੀਤਾ ਗਿਆ ਵੀ ਭਾਈ ਤੁਹਾਨੂੰ ਮਾਇਆ ਉਦੋਂ ਹੀ ਮਿਲਣੀ ਆ ਜੇ ਤੁਸੀਂ ਜੈਰੀ ਮੈਂਡਰਿੰਗ ਰੀਡਿਸਟ੍ਰਿਕਟਿੰਗ ਪਲਾਨ ਆ, ਬੇਸਿਕਲੀ ਜੋ ਡੈਮੋਕ੍ਰੇਟਸ ਕਹਿ ਰਹੇ ਆ ਵੀ ਰੀਡਿਸਟ੍ਰਿਕਟਿੰਗ ਪਲਾਨਸ ਆ, ਉਹ ਉਸ ਨੂੰ ਅਪਰੂਵ ਤੁਸੀਂ ਕਰੋਗੇ, ਫਿਰ ਮਨੀ ਜਿਹੜੀ ਉਹ ਦਿੱਤੀ ਜਿਹੜੀ ਹੋ ਜਾਊਗੀ। ਡੈਮੋਕ੍ਰੇਟ ਨੈਸ਼ਨਲ ਕਮੇਟੀ ਦੇ ਜਿਹੜੇ ਚੇਅਰ ਨੇ ਕੈਨ ਮਾਰਟਿਨ, ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਕਹਿੰਦੇ ਵੀ ਬਹੁਤ ਲੰਮੇ ਸਮੇਂ ਦੇ ਲਈ ਡੋਨਲਡ ਟਰੰਪ ਤੇ ਰਿਪਬਲਿਕਨਸ ਆਪਣੇ ਇਸ ਸਿਸਟਮ ਨੂੰ ਰਿਗ ਕਰਦੇ ਹੋਏ ਜਿਹੜੇ ਉਹ ਅੱਗੇ ਵਧਦੇ ਰਹੇ ਆ, ਬ੍ਰੇਕ ਕਰਦੇ ਰਹੇ ਆ ਰੂਲਸ, ਸਕੀਮ ਕਰਦੇ ਰਹੇ ਆ ਵੀ ਪਾਵਰ ਦੇ ਵਿੱਚ ਅਸੀਂ ਬਰਕਰਾਰ ਰਹੀਏ ਤੇ ਅਸੀਂ ਪਰ ਹੁਣ ਫਾਈਟ ਬੈਕ ਕਰਾਂਗੇ। ਟੈਕਸਸ ਗਵਰਨਰ ਜਿਹੜੇ ਐਬਟ ਆ, ਉਹਨਾਂ ਨੇ ਕੱਲ ਰਾਤ ਨੂੰ ਲਾਮੇਕਰਸ ਨੂੰ ਕਿਹਾ ਵੀ ਅੱਜ ਤੁਸੀਂ 3 ਵਜੇ ਤੱਕ ਦੁਪਹਿਰ ਨੂੰ ਮੁੜ ਆਓ, ਨਹੀਂ ਤਾਂ ਜੋ ਜਿਹੜਾ ਅਸੀਂ ਇਸ ਨੂੰ ਰੀਕਨਵੀਨ ਕਰ ਸਕਣ। ਟੈਕਸਸ ਦੇ ਜਿਹੜੇ ਅਟਾਰਨੀ ਜਨਰਲ ਆ, ਉਹਨਾਂ ਨੇ ਐਬਟ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਵੀ ਕਹਿੰਦੇ ਵੀ ਟੈਕਸਸ ਅਟਾਰਨੀ ਜਨਰਲ ਦਾ ਇੱਕ ਜਿਹੜਾ ਓਪੀਨੀਅਨ ਨੰਬਰ ਆ KP0382, ਉਸ ਨੂੰ ਮੈਂ ਕਹਿੰਦੇ ਵੀ ਨਹੀਂ ਤਾਂ ਇਨਵੋਕ ਕਰੂੰਗਾ ਤੇ ਤੁਹਾਡੀਆਂ ਸਾਰਿਆਂ ਦੀਆਂ ਮੈਂਬਰਸ਼ਿਪ ਹੀ ਜਿਹੜੀਆਂ ਆ ਉਹ ਬਰਖਾਸਤ ਕਰ ਦਊਂਗਾ। ਸੋ ਹੁਣ ਜਿਹੜੇ ਡੈਮੋਕ੍ਰੇਟ ਹਾਊਸ ਦੇ ਮੈਂਬਰਸ ਉੱਥੋਂ ਛੱਡ ਕੇ ਗਏ ਆ, ਜਿਹੜੇ ਇਲੈਕਟ ਹੋ ਕੇ ਉੱਥੇ ਜਿੱਤੇ ਸੀਗੇ, ਜਿੱਦਾਂ ਇਹ ਆ ਵੀ ਕੋਰਮ ਪੂਰਾ ਨਾ ਹੋਵੇ, ਇਸ ਦੇ ਲਈ ਜਿਹੜਾ ਇਸ ਟਾਈਮ ਕਾਫੀ ਜ਼ਿਆਦਾ ਜਿਹੜਾ ਉਹ ਰੌਲਾ ਰੱਪਾ ਪਿਆ ਆ। ਸੋ ਨॉन ਬਾਈਡਿੰਗ 2021 ਇੱਕ ਲੀਗਲ ਓਪੀਨੀਅਨ ਆ, ਇਹ ਵੀ ਦੱਸਦੇ ਜਾਈਏ ਵੀ ਉਹਨਾਂ ਦਾ ਓਪੀਨੀਅਨ ਆ, ਉਹ ਕੋਈ ਇਸ ਤਰੀਕੇ ਦਾ ਕਾਨੂੰਨ ਨਹੀਂ ਆ। ਜਿਹੜੇ ਉਸ ਟਾਈਮ ਜਿਹੜੇ ਰਿਪਬਲਿਕਨ ਅਟਾਰਨੀ ਸੀਗੇ ਕੈਨ ਪੈਕਸਟਨ, ਉਹਨਾਂ ਨੇ ਸੁਜੈਸਟ ਕੀਤਾ ਸੀਗਾ ਵੀ ਕੋਰਟ ਡਿਟਰਮਿਨ ਕਰੇ ਵੀ ਕੇਸ ਸੰਬੰਧ ਦੇ ਵਿੱਚ ਕਿਹੜੇ ਤਰੀਕਿਆਂ ਦੇ ਵਿੱਚ ਜਾਂ ਕਿਹੜੀ ਸਰਕਮਸਟੈਂਸਿਸ ਦੇ ਵਿੱਚ ਜਿਹੜਾ ਲੈਜਿਸਲੇਚਰ ਆ ਉਸ ਨੂੰ ਬਰਖਾਸਤ ਜਿਹੜਾ ਉਹ ਕੀਤਾ ਜਾ ਸਕਦਾ ਹੈ। ਰਿਪਬਲਿਕਨਸ ਨੇ ਪਿਛਲੇ ਹਫ਼ਤੇ ਜਿਹੜੇ ਨਵੇਂ ਮੈਪਸ ਆ ਟਰੰਪ ਹੋਣਾ ਦੇ ਇੱਕ ਆਵਾਜ਼ ਦੇਣ ਦੇ ਉੱਤੇ ਉਹਨਾਂ ਨੇ ਪੇਸ਼ ਜਿਹੜੇ ਉਹ ਕਰ ਦਿੱਤੇ ਸੀਗੇ ਵੀ ਕਹਿੰਦੇ ਵੀ ਇਹ ਮਿਡ ਡੈਕੇਡ ਰੀਡਿਸਟ੍ਰਿਕਟਿੰਗ ਅਟੈਂਪਟ ਜਿਹੜੀ ਇਸ ਟਾਈਮ ਚੱਲ ਰਹੀ ਆ, ਵੀ ਜਿਹੜਾ GOP ਦੀ ਇਸ ਟਾਈਮ ਮੈਜੋਰਟੀ ਆ ਜੋ ਕਿ ਬਹੁਤ ਘੱਟ ਆ, 3-4 ਸੀਟਾਂ ਦੇ ਨਾਲ ਹੀ ਜਿਹੜੇ ਉਹ ਅੱਗੇ ਨੇ, ਤੇ ਉਹ ਚਾਹੁੰਦੇ ਆ ਵੀ ਉਸ ਨੂੰ ਮਜ਼ਬੂਤ ਜਿਹੜਾ ਹਾਊਸ ਦੇ ਵਿੱਚ ਕੀਤਾ ਜਿਹੜਾ ਉਹ ਜਾ ਸਕੇ। ਸੋ 51 ਟੈਕਸਸ ਦੇ ਜਿਹੜੇ ਡੈਮੋਕ੍ਰੇਟਸ ਆ, ਉਹ ਸਟੇਟ ਜਿਹੜੀ ਸ਼ਿਕਾਗੋ ਦੀ ਉਧਰ ਨੂੰ ਜਿਹੜੇ ਉਹ ਜਾ ਚੁੱਕੇ ਆ। ਸੌਰੀ, ਸ਼ਿਕਾਗੋ ਦੇ ਲਈ ਸਟੇਟ ਨਹੀਂ ਹੈ, ਸ਼ਿਕਾਗੋ ਸ਼ਹਿਰ ਆ, ਸੋ ਉੱਥੇ ਨੂੰ ਜਿਹੜਾ ਉਹ ਗਏ ਹੈਗੇ ਆ ਤੇ ਉਹਦੇ ਨਾਲ ਕੋਰਮ ਪੂਰਾ ਜਿਹੜਾ ਉਹ ਨਹੀਂ ਹੋ ਰਿਹਾ ਹੈਗਾ। ਸੋ ਟੈਕਸਸ ਦੇ ਵਿੱਚ ਇਸ ਟਾਈਮ ਜਿਹੜੀਆਂ 38 ਕਾਂਗਰੈਸ਼ਨਲ ਸੀਟਸ ਆ, ਉਹਨਾਂ ਦੇ ਵਿੱਚੋਂ 25 ਜਿਹੜੇ ਰਿਪਬਲਿਕਨਸ
ਜਿੱਤ ਰਹੇ ਨੇ, ਜਿੱਤੇ ਹੋਏ ਨੇ, ਤੇ ਪਾਰਟੀ ਕਹਿੰਦੇ ਆ ਵੀ ਜੇ ਇਹ ਮੈਪ ਨਵੇਂ ਯੂਜ਼ ਕਰਦੀ ਆ ਤਾਂ ਉਹਦੇ ਨਾਲ ਇਹਨਾਂ ਦਾ ਆંકੜਾ ਵੱਧ ਕੇ 30 ਤੱਕ ਜਿਹੜਾ ਉਹ ਪਹੁੰਚ ਜਾਵੇਗਾ। ਸੋ 5 ਸੀਟਾਂ ਜਿਹੜੀਆਂ ਉਹਨਾਂ ਦੀਆਂ ਇੱਥੇ ਸਟੇਟ ਦੇ ਵਿੱਚ ਵੱਧ ਸਕਦੀਆਂ ਆ। ਇਸ ਦੀ ਜਵਾਬੀ ਕਾਰਵਾਈ ਦੇ ਵਿੱਚ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ ਨਿਊਸਮ, ਉਹਨਾਂ ਨੇ ਵੀ ਇਹੀ ਜਿਹੜਾ ਅੰਦਾਜ਼ ਆ ਵਰਤਣ ਦੀ ਗੱਲ ਆਖੀ ਹੈ। ਕਹਿੰਦੇ ਵੀ ਜੇ ਤੁਸੀਂ ਉੱਧਰ ਕਰੋਗੇ ਤਾਂ ਅਸੀਂ ਵੀ ਜਿਹੜਾ ਇਸ ਪਾਸੇ ਕਰਾਂਗੇ। ਹੁਣ ਆਪਾਂ ਪਹਿਲੋਂ ਵੀ ਇਹ ਸਵਾਲ ਸੀਗਾ ਹਰਜੋਤ ਸਿੰਘ ਜੀ ਵੀ ਦੋਨੋਂ ਠੀਕ ਆ, ਦੋਨੋਂ ਗਲਤ ਆ, ਜਾਂ ਕੀ ਇਸ ਦੇ ਵਿੱਚ ਜਿਹੜਾ ਹੋਣਾ ਚਾਹੀਦਾ ਆ ਲੋਕਾਂ ਦੇ ਲਈ ਵੀ ਚੰਗਾ, ਜਿਹੜਾ ਉਹਨਾਂ ਨੂੰ ਇਸ ਟਾਈਮ ਇਹਨਾਂ ਦੇ ਪੋਲੀਟੀਕਲ ਥੀਏਟਰ ਦੇ ਵਿੱਚ ਕਹਿ ਲਓ ਵੀ ਵਿੱਚ ਨਾਲ ਪੀਸਿਆ ਜਾ ਰਿਹਾ ਹੈਗਾ ਆ। ਜੀ ਬਿਲਕੁਲ। ਸੋ ਟੈਕਸਸ ਦੇ ਗਵਰਨਰ ਨੇ ਕਿਹਾ ਵੀ ਮੈਂ ਉਹਨਾਂ ਨੂੰ ਫਾਈਨ ਵੀ ਕਰੂੰਗਾ। ਉਧਰ ਇਲੀਨੋਇਸ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਜੋ ਟੈਕਸਸ ਦੇ ਡੈਮੋਕ੍ਰੇਟ ਇੱਥੋਂ ਭੱਜ ਕੇ ਚਲੇ ਗਏ ਆ, ਉਹਨਾਂ ਨੂੰ ਜੀ ਆਇਆਂ ਵੀ ਕਿਹਾ ਹੈਗਾ ਆ। ਇਹ ਪਹਿਲੀ ਵਾਰੀ ਨਹੀਂ ਵਾਪਰਿਆ, ਇਸ ਤੋਂ ਪਹਿਲਾਂ ਵੀ 2021 ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰਿਆ ਸੀਗਾ। ਉਸ ਟਾਈਮ ਦੇ ਉੱਤੇ ਵੀ ਜਿਹੜੇ ਟੈਕਸਸ ਦੇ ਜਿਹੜੇ ਹਾਊਸ ਡੈਮੋਕ੍ਰੇਟ ਸੀਗੇ ਉਹ ਸਟੇਟ ਨੂੰ 38 ਦਿਨ ਛੱਡ ਕੇ ਬਾਹਰ ਹੋਰ ਸਟੇਟ ਦੇ ਵਿੱਚ ਰਹੇ ਸੀ। ਸੋ ਰਿਪਬਲਿਕਨ ਨੇ ਫਿਰ ਵੀ ਉਹ ਪਾਸ ਕਰ ਦਿੱਤਾ ਸੀ ਮਈਅਰ। ਸੋ ਉਹਨੂੰ ਦੇਖਦੇ ਹੋਏ ਆਪਣੇ ਹੁਣ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਉਹਨਾਂ ਨੇ ਵੀ ਇਹ ਕਿਹਾ ਵੀ ਨਹੀਂ, ਜੇ ਟੈਕਸਸ ਨੇ ਇਹ ਕੁਛ ਕੀਤਾ ਤੇ ਫਿਰ ਆਪਾਂ ਵੀ ਇਹੀ ਕੁਛ ਕਰਾਂਗੇ। ਸੋ ਜਿਹੜੀ ਲੜਾਈ ਆ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜੀ ਅਗਲੇ ਸਾਲ ਇਲੈਕਸ਼ਨ ਹੋਣੀ ਆ ਕਾਂਗਰਸ ਦੀ, ਜੇ ਕਾਂਗਰਸ ਦੇ ਵਿੱਚ ਰਿਪਬਲਿਕਨ ਲੂਜ਼ ਕਰ ਜਾਂਦੇ ਆ ਆਪਣੀ ਮੈਜੋਰਟੀ ਤੇ ਫਿਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਬਹੁਤ ਸਾਰੇ ਜਿਹੜੇ ਐਗਜ਼ੀਕਿਊਟਿਵ ਆਰਡਰਸ ਆ, ਹੋਰ ਜਿਹੜੇ ਬਿੱਲ ਪਾਸ ਕਰਾਣੇ ਆ, ਉਹ ਕਾਫੀ ਕੁਝ ਔਖੇ ਹੋਣਗੇ। ਜੀ। ਅਗਲੀ ਖਬਰ ਵੱਲ ਚੱਲੀਏ ਤੇ ਉਹ ਇਜ਼ਰਾਈਲ ਤੋਂ ਆ ਰਹੀ ਆ। ਇਜ਼ਰਾਈਲ ਨੇ ਇਹ ਕਿਹਾ ਆ ਵੀ ਗਾਜ਼ਾ ਦੇ ਵਿੱਚ ਜਿਸ ਹਿਸਾਬ ਦੇ ਨਾਲ ਹਮਾਸ ਵਾਲਿਆਂ ਨੇ ਕੁਛ ਕੁ ਜੋ ਉਹਨਾਂ ਨੇ ਬੰਦੀ ਬਣਾਏ ਹੋਏ ਸੀ ਬੰਦੇ, ਉਹਨਾਂ ਦੀਆਂ ਜਿਹੜੇ ਉਹਨਾਂ ਲੋਕਾਂ ਨੂੰ ਦਿਖਾਲਿਆ ਹੈਗਾ, ਉਹਨਾਂ ਵੱਲ ਦੇਖ ਕੇ ਲੱਗਦਾ ਆ ਵੀ ਉਹਨਾਂ ਦੀ ਹਾਲਤ ਬਹੁਤ ਮਾੜੀ ਹੈਗੀ ਆ, ਕਿਉਂਕਿ ਬਹੁਤ ਹੀ ਸੁੱਕੇ ਹੋਏ ਜਿੱਦਾਂ ਫੂਡ ਨਾ ਮਿਲਿਆ ਹੋਵੇ। ਸੋ ਹੁਣ ਇਜ਼ਰਾਈਲ ਦੀ ਸਰਕਾਰ ਦੇ ਉੱਤੇ ਕਾਫੀ ਵੱਡਾ ਜਿਹੜਾ ਪ੍ਰੈਸ਼ਰ ਪੈ ਰਿਹਾ। ਲੋਕ ਇਜ਼ਰਾਈਲੀ ਕਹਿ ਰਹੇ ਆ ਵੀ ਤੁਸੀਂ ਪਹਿਲਾਂ ਜਿਹੜੇ ਸਾਡੇ ਬੰਦੀ ਬਣਾਏ ਆ ਲੋਕ, ਉਹਨਾਂ ਨੂੰ ਤਾਂ ਛਡਾ ਲਓ। ਪਰ ਯੂਰਪੀਅਨ ਯੂਨੀਅਨ ਨੇ ਇਹ ਕਿਹਾ ਹੈਗਾ ਆ ਵੀ ਜਿੰਨੇ ਵੀ ਹੋਸਟੇਜ ਜੇ ਤੁਹਾਡੇ ਕੋਲ ਹੈਗੇ ਆ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈਗਾ। ਜੀ। ਬਿਲਕੁਲ। ਹੁਣ ਇਹ ਜਿਹੜਾ ਦਬਾਅ ਆ ਜਿਹੜਾ ਹਰਜੋਤ ਸਿੰਘ ਜੀ 100% ਇਹਨਾਂ ਦੇ ਉੱਤੇ ਇਸੇ ਕਰਕੇ ਹੀ ਜਿਹੜਾ ਉਹ ਪਿਆ ਆ ਵੀ ਅੱਗੇ ਜਿਹੜਾ ਉਹ ਬਣੂਗਾ ਕੀ। ਇਹਦੇ ਵਿੱਚ ਇੱਕ ਜਿਹੜੀ ਸਮੱਸਿਆ ਇਹਨਾਂ ਨੂੰ ਨਾਲ ਦੇ ਨਾਲ ਇਹ ਆ ਰਹੀ ਆ ਵੀ ਇੱਕ ਤਾਂ ਇਹ ਆ ਵੀ ਜੀਵਤ ਨੇ ਤੇ ਉਹਨਾਂ ਨੂੰ ਛਡਾਉਣ ਦੇ ਲਈ ਜਿਹੜੇ ਹੁਣ ਪਰਿਵਾਰ ਵਾਲੇ ਆ ਉਹ ਕਾਹਲੇ ਪੈਣਗੇ ਵੀ ਭਾਈ ਇਹ ਕੀ ਜਿਹੜਾ ਤੁਸੀਂ ਕਰ ਰਹੇ ਆ, ਵੀ ਕਿਉਂ ਨਹੀਂ ਤੁਸੀਂ ਇਸ ਦੇ ਵਿੱਚ ਅੱਗੇ ਜਿਹੜੇ ਉਹ ਕਦਮ ਵਧਾਏ ਜਾ ਰਹੇ। ਸੋ ਇਜ਼ਰਾਈਲੀ ਹੌਸਟੇਜਸ ਦੀਆਂ ਜਿਹੜੀਆਂ ਵੀਡੀਓਜ਼ ਆ ਉਹਦੇ ਨਾਲ ਕਹਿੰਦੇ ਵੀ ਪ੍ਰੈਸ਼ਰ ਇਸ ਟਾਈਮ ਨੇਤਨਿਆਹੂ ਦੇ ਉੱਤੇ ਹੋਰ ਜ਼ਿਆਦਾ ਪੈ ਰਿਹਾ ਆ ਵੀ ਉਹ ਸੀਜ਼ ਫਾਇਰ ਦੇ ਲਈ ਅੱਗੇ ਜਿਹੜਾ ਉਸਨੂੰ ਕਦਮ ਜਿਹੜੇ ਉਹ ਚੁੱਕਣੇ ਚਾਹੀਦੇ ਆ। 22 ਮਹੀਨੇ ਤਕਰੀਬਨ ਅਕਤੂਬਰ ਮਹੀਨੇ 'ਚ 2 ਸਾਲ ਹੋ ਜਾਣੇ ਆ। ਹਮਾਸ ਕਹਿ ਰਿਹਾ ਆ ਵੀ ਅਸੀਂ ਇਹਨਾਂ ਨੂੰ ਤਾਂ ਹੀ ਛੱਡਾਂਗੇ ਜੇ ਤੁਸੀਂ ਪੱਕੇ ਕੋਰੀਡੋਰ ਤੋਂ ਭਾਵ ਵੀ ਪੱਕੇ ਜਿਹੜੇ ਰਾਸ਼ਨ ਪਹੁੰਚਾਉਣ ਵਾਲੇ ਸਮੱਗਰੀ, ਰਾਹਤ ਸਮੱਗਰੀ ਪਹੁੰਚਾਉਣ ਵਾਲੇ ਕੋਰੀਡੋਰ ਆ ਉਸ ਨੂੰ ਪੱਕਿਆਂ ਜਿਹੜਾ ਉਹ ਓਪਨ ਜਿਹੜਾ ਉਹ ਕਰੋ। ਸੋ ਹੱਡੀਆਂ ਦੀ ਮੁੱਠ ਜਿਹੜੀ ਕਹਿੰਦੇ ਵੀ ਇਸ ਟਾਈਮ ਉਹ ਹੌਸਟੇਜ ਉਹ ਬਣੇ ਪਏ ਸੀਗੇ, ਇੰਨੇ ਮੰਦੇ ਹਾਲਾਤ ਆ ਉਹਨਾਂ ਦੇ ਹੋਏ ਪਏ ਆ। ਸੋ ਏਵੀਆਤਰ ਡੇਵਿਡ ਕਹਿੰਦੇ ਵੀ ਉਹ ਤਾਂ ਉਹਨੇ ਇਹ ਕਿਹਾ ਵੀ ਉਹਦਾ ਆਪਣੀ ਗਰੇਵ ਆਪ ਡਿੱਗ ਜਿਹੜਾ ਉਹ ਕਰ ਰਿਹਾ ਆ ਵੀ ਕਈ ਦਿਨਾਂ ਤੱਕ ਭੁੱਖਿਆਂ ਜਿਹੜਾ ਆ ਉਸਨੂੰ ਰਹਿਣਾ ਜਿਹੜਾ ਉਹ ਪੈ ਰਿਹਾ ਤੇ ਉਸਨੂੰ ਰੱਖਿਆ ਜਿਹੜਾ ਹੋ ਜਾ ਰਿਹਾ ਆ। ਸੋ ਕਹਿੰਦੇ ਵੀ ਗੰਦੇ ਮੈਟਰਸ ਇੰਜਰੀਜ਼ ਜਿਹੜੀਆਂ ਉਸ ਦਾ ਸਾਹਮਣਾ ਜਿਹੜਾ ਇਸ ਟਾਈਮ ਹੌਸਟੇਜ ਨੂੰ ਕਰਨਾ ਜਿਹੜਾ ਉਹ ਪਿਆ ਹੈਗਾ ਆ। ਸੋ ਇਸ ਟਾਈਮ ਜਿਹੜੀਆਂ ਇਕੱਲਾ ਇਹ ਹੌਸਟੇਜਸ ਦੀ ਨਹੀਂ ਹਰਜੋਤ ਸਿੰਘ ਜੀ, ਹੁਣ ਤੁਸੀਂ ਦੇਖੋ ਵੀ ਇਦਾਂ ਦੇ ਹੀ ਹਾਲਾਤ ਉੱਥੇ ਬਾਹਰ ਲੋਕਾਂ ਦੇ ਵੀ ਨਾਲ ਦੇ ਨਾਲ ਬਣੇ ਪਏ ਆ। ਸੋ ਇਨਸਾਨੀਅਤ ਨੂੰ ਦੇਖੋ ਕਿਸ ਤਰੀਕੇ ਦੇ ਨਾਲ ਛਿੱਕੇ ਜਿਹੜਾ ਉਹ ਟੰਗ ਕੇ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਆ। ਲੋਕ ਜਿਨ੍ਹਾਂ ਨੂੰ ਬੰਦਕ ਬਣਾਇਆ ਉਹਨਾਂ ਦੇ ਨਾਲ ਵੀ ਉਹੀ ਵਤੀਰਾ ਤੇ ਜਿਹੜੇ ਜਿਨ੍ਹਾਂ ਦੇ ਲੋਕਾਂ ਨੇ ਉਹਨਾਂ ਨੂੰ ਬੰਦਕ ਬਣਾਇਆ ਆ ਉਹਨਾਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਦੇ ਨਾਲ ਜੋ ਉੱਥੇ ਹੋ ਰਿਹਾ, ਬੰਬ ਡਿੱਗ ਰਹੇ ਆ, ਭੁੱਖੇ ਜਿਹੜੇ ਉਹ ਮਾਰੇ ਜਾ ਰਹੇ ਆ। ਸੋ ਸਾਰਾ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ ਆ। ਸੋ ਹਮਾਸ ਨੇ ਮੰਗ ਕੀਤੀ ਆ ਵੀ ਇਹਨਾਂ ਨੂੰ ਅਸੀਂ ਛੱਡਾਂਗੇ ਤਾਂ ਜੇ ਤੁਸੀਂ ਆਪਣੀਆਂ 에ਅਰ ਸਟ੍ਰਾਈਕਸ ਬੰਦ ਕਰੋ ਤੇ ਪੱਕਾ ਹਿਊਮੈਨਿਟੇਰੀਅਨ ਕੋਰੀਡੋਰ ਜਿਹੜਾ ਆ ਉਹ ਉੱਥੇ ਗਾਜ਼ਾ ਦੇ ਵਿੱਚ
ਖੋਲ੍ਹਿਆ ਜਿਹੜਾ ਉਹ ਜਾਵੇ। ਪਰ ਹਾਲ ਦੀ ਘੜੀ ਜਿਹੜਾ ਨਿਤ ਨਿਆਊ ਆ ਉਹ ਲੱਗਦਾ ਨਹੀਂ ਵੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਵਧੂਗਾ, ਪਰ ਦਬਾਅ ਉਸ ਦੇ ਉੱਤੇ ਲਗਾਤਾਰ ਵੱਧ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ ਜੋ ਟੈਰਿਫ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਹੋਣਾ ਤੇ ਇੰਡੀਆ ਦੇ ਵਿਚਾਲੇ ਜੋ ਇਸ ਵੇਲੇ ਸ਼ਬਦੀ ਜੰਗ ਚੱਲ ਰਹੀ ਹੈਗੀ ਆ। ਅੱਜ ਲੇਟੈਸਟ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਕਿਹਾ ਆ ਵੀ ਇੰਡੀਆ ਦੇ ਉੱਤੇ ਅਸੀਂ ਹੋਰ ਟੈਰਿਫ ਲਾਉਣ ਜਾ ਰਹੇ ਹਾਂ। ਆਲਰੇਡੀ 25% ਅਨਾਉਂਸ ਕਰ ਦਿੱਤਾ ਗਿਆ ਆ। ਕਹਿੰਦੇ ਭਈ ਇੱਕ ਤਰ੍ਹਾਂ ਦੇ ਨਾਲ ਇੰਡੀਆ ਕੱਲਾ ਰਸ਼ੀਆ ਤੋਂ ਗੈਸ ਨਹੀਂ ਖਰੀਦ ਰਿਹਾ, ਆਇਲ ਨਹੀਂ ਖਰੀਦ ਰਿਹਾ, ਉਹ ਰਸ਼ੀਆ ਨੂੰ ਸਪੋਰਟ ਕਰ ਰਿਹਾ ਤਾਂ ਕਿ ਯੂਕਰੇਨ ਦੇ ਵਿੱਚ ਵੱਧ ਤੋਂ ਵੱਧ ਲੋਕ ਜਿਹੜੇ ਆ ਮਾਰੇ ਜਾਣ। ਸੋ ਇਹ ਬੜੀ ਸਖਤ ਸਟੇਟਮੈਂਟ ਆਈ ਆ। ਇਹ ਉਸ ਟਾਈਮ ਤੇ ਆਈ ਆ ਜਦੋਂ ਇੰਡੀਆ ਦੇ ਕਈ ਜਿਹੜੇ ਉਹਨਾਂ ਦੀ ਪਾਰਲੀਮੈਂਟ ਦੇ ਮੈਂਬਰ ਹੈਗੇ ਆ ਜਾਂ ਉਹਨਾਂ ਦੇ ਨੈਗੋਸ਼ੀਏਟਰ ਆ, ਉਹ ਇਹ ਕਹਿ ਰਹੇ ਆ ਵੀ ਨਹੀਂ ਅਸੀਂ ਰਸ਼ੀਆ ਤੋਂ ਗੈਸ ਤਾਂ ਲੈਣਾ ਹੀ ਹੈਗਾ ਆ, ਆਇਲ ਉੱਥੋਂ ਲੈਣਾ ਆ ਕਿਉਂਕਿ ਸਾਨੂੰ ਜਿਹੜਾ ਸਸਤਾ ਮਿਲਦਾ ਹੈਗਾ ਆ। ਸੋ ਉਸ ਨੂੰ ਦੇਖਦੇ ਹੋਏ ਅੱਜ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਦੇ ਉੱਤੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਕਹਿੰਦੇ ਭਈ ਇੰਡੀਆ ਵਾਲੇ ਕੇਅਰ ਨਹੀਂ ਕਰ ਰਹੇ ਵੀ ਕਿੰਨੇ ਲੋਕ ਯੂਕਰੇਨ ਦੇ ਵਿੱਚ ਰਸ਼ੀਅਨ ਵਾਰ ਮਸ਼ੀਨ ਵੱਲੋਂ ਮਾਰੇ ਜਾ ਰਹੇ ਹੈਗੇ ਆ। ਸੋ ਇਸੇ ਕਾਰਨ ਕਰਕੇ ਕਹਿੰਦੇ ਭਈ ਆਈ ਵਿਲ ਸਬਸਟੈਂਸ਼ੀਅਲੀ ਰੇਜ਼ਿੰਗ ਦਾ ਟੈਰਿਫ ਪੇਡ ਬਾਈ ਇੰਡੀਆ ਟੂ ਦਾ ਯੂਐਸਏ, ਵੀ ਮੈਂ ਹੋਰ ਟੈਰਿਫ ਜਿਹੜਾ ਆ ਲਾਉਣ ਜਾ ਰਿਹਾ। ਇਸ ਤੋਂ ਬਿਨਾਂ ਜਿਹੜਾ ਸਟੀਫਨ ਮਿਲਰ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਟੌਪ ਦੇ ਏਡ ਉਹਨਾਂ ਦੇ ਐਡਵਾਈਜ਼ਰ ਆ, ਉਹਨਾਂ ਨੇ ਅਕਿਊਜ਼ ਕੀਤਾ ਹੈ ਭਈ ਇੰਡੀਆ ਵਾਲੇ ਰਸ਼ੀਆ ਦੀ ਜੰਗ ਨੂੰ ਫਾਈਨੈਂਸ ਕਰ ਰਹੇ ਹੈਗੇ ਆ। ਕਿਉਂਕਿ ਜੋ ਨੰਬਰ ਆਏ ਆ, ਨੰਬਰ ਬਹੁਤ ਜਿਹੜੇ ਜ਼ਿਆਦਾ ਹੈਗੇ ਆ। ਵੀ ਇੱਕ 2021 ਚ ਸਿਰਫ 1 ਲੱਖ ਬੈਰਲ ਦੇ ਕਰੀਬ ਇੰਡੀਆ ਖਰੀਦਦਾ ਸੀ ਰਸ਼ੀਆ ਤੋਂ, ਜੋ ਕਿ ਉਹ ਪਿੱਛੇ ਲਗਭਗ 1.8 ਮਿਲੀਅਨ ਹੋ ਗਿਆ ਪਰ ਮੰਥ। ਸੋ ਕਿੱਡਾ ਵੱਡਾ ਨੰਬਰ ਹੈਗਾ। ਸੋ ਉਸ ਨੂੰ ਦੇਖਦੇ ਹੋਏ ਹੁਣ ਜਿਹੜਾ ਆ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਤੇ ਟਰੰਪ ਉਹਨਾਂ ਨੇ ਖੁਦ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਭਈ ਅਸੀਂ ਇੰਡੀਆ ਦੇ ਉੱਤੇ ਹੋਰ ਟੈਰਿਫ ਲਾਉਣ ਜਾ ਰਹੇ ਹਾਂ। ਕਹਿੰਦੇ ਕੱਲੇ ਇਹ ਨਹੀਂ ਵੀ ਇੰਡੀਆ ਵਾਲੇ ਚਾਈਨਾ ਨਾਲ ਰਲ ਕੇ ਸ਼ੈਤਾਨੀ ਕਰ ਰਹੇ ਹੈਗੇ ਆ। ਇੱਕ ਪਾਸੇ ਤਾਂ ਇਹ ਕਹਿ ਰਹੇ ਆ ਵੀ ਨਹੀਂ ਚਾਈਨਾ ਨਾਲ ਸਾਡੀ ਦੁਸ਼ਮਣੀ ਆ, ਦੂਜਾ ਚਾਈਨਾ ਦੇ ਨਾਲ ਰਲ ਕੇ ਦੋ ਹੀ ਮੁਲਕ ਆ ਜਿਹੜੇ ਸਭ ਤੋਂ ਜ਼ਿਆਦਾ ਰਸ਼ੀਆ ਤੋਂ ਜੋ ਆਇਲ ਆ ਉਹ ਖਰੀਦ ਰਹੇ ਹੈਗੇ ਆ, ਇੰਡੀਆ ਤੇ ਚਾਈਨਾ। ਤੇ ਕਹਿੰਦਾ ਕੱਲਾ ਖਰੀਦ ਨਹੀਂ ਰਿਹਾ। ਸੋ ਇੰਡੀਆ ਦੇ ਇੱਕ ਮਿਨਿਸਟਰ ਦੀ ਸਟੇਟਮੈਂਟ ਆਈ ਸੀ ਵੀ ਨਹੀਂ ਜੀ ਸਾਨੂੰ ਤਾਂ ਸਸਤਾ ਮਿਲ ਰਿਹਾ ਤੇ ਨਾਲ ਸਾਡੀ ਇਕਨੋਮੀ ਨੂੰ ਫਾਇਦਾ ਹੋ ਰਿਹਾ। ਪਰ ਉਹ ਕਹਿੰਦੇ ਇਹ ਨਹੀਂ ਹੋ ਰਿਹਾ ਵੀ ਉਹ ਕੱਲਾ ਇੰਡੀਆ ਯੂਜ਼ ਹੋ ਰਿਹਾ, ਉਹ ਪ੍ਰੋਫਿਟ ਤੇ ਹੋਰ ਮੁਲਕਾਂ ਨੂੰ ਬਾਅਦ ਦੇ ਵਿੱਚ ਰਿਫਾਈਨ ਕਰਕੇ ਵੇਚ ਰਹੇ ਹੈਗੇ। ਕਹਿੰਦੇ ਵੀ ਓਪਨ ਮਾਰਕੀਟ ਦੇ ਵਿੱਚ ਮੁਨਾਫਾ ਕੱਟ ਰਹੇ ਆ ਉੱਥੋਂ ਕੱਚਾ ਤੇਲ ਲਿਆ ਕੇ। ਤੇ ਉਸ ਤਰੀਕੇ ਨਾਲ ਫਰਵਰੀ ਮਹੀਨੇ ਦੇ ਵਿੱਚ ਮੋਦੀ ਆਇਆ ਸੀ ਇੱਥੇ, ਜਿਹੜੇ ਆ ਡੋਨਲਡ ਟਰੰਪ ਉਹਨਾਂ ਦੇ ਨਾਲ ਉਦੋਂ ਗੱਲਬਾਤ ਜਿਹੜੀ ਉਹ ਕਰ ਰਹੇ ਸੀਗੇ। ਤੇ ਇਹੀ ਨਹੀਂ, ਹਰਜੋਤ ਸਿੰਘ ਜੀ, ਟਰੰਪ ਹੋਣਾ ਨੇ ਇਹ ਚੇਤਾਵਨੀ ਦਿੱਤੀ ਹੈ, ਧਮਕੀ ਦਿੱਤੀ ਹੈ ਵੀ 100% ਜਿਹੜੇ ਟੈਰਿਫ ਆ ਉਹਨਾਂ ਮੁਲਕਾਂ ਦੇ ਉੱਤੇ ਜਿਹੜਾ ਉਹ ਲਾਇਆ ਜਾ ਸਕਦਾ ਆ ਜਿਹੜੇ ਰਸ਼ੀਆ ਦੇ ਤੇਲ ਜਿਹੜੇ ਉਹ ਖਰੀਦ ਰਹੇ ਆ, ਅਨਲੈਸ ਜਿਹੜੇ ਰਸ਼ੀਆ ਵਾਲੇ ਆ ਉਹ ਇੱਕ ਪੀਸ ਡੀਲ ਯੂਕਰੇਨ ਦੇ ਨਾਲ ਉਸ ਦੇ ਵਿੱਚ ਨਹੀਂ ਆ ਜਾਂਦੇ। ਸੋ ਜਦੋਂ ਸ਼ੁਰੂਆਤ ਹੋਈ ਸੀਗੀ ਟਰੰਪ ਹੋਣਾ ਦੇ ਦੂਜੇ ਕਾਰਜਕਾਲ ਦੀ, ਤਾਂ ਰਸ਼ੀਆ ਦੇ ਉੱਤੇ ਕਾਫੀ ਜ਼ਿਆਦਾ ਉਹ ਢਿੱਲ ਨਰਮੀ ਜਿਹੜੀ ਉਹ ਰੱਖੀ ਸੀ। ਹੁਣ ਉਹਨਾਂ ਦਾ ਥੋੜਾ ਮੁਹਾਂਦਰਾ ਤੇ ਹੁਣ ਉਹਨਾਂ ਦੇ ਜਿਹੜੇ ਵਿਚਾਰ ਆ ਉਹ ਚੇਂਜ ਹੋਏ ਹੈਗੇ ਆ। ਆਪਾਂ ਇਹ ਵੀ ਦੇਖਿਆ ਵੀ ਬੀਤੇ ਵੀਕਐਂਡ ਦੇ ਉੱਤੇ ਰਸ਼ੀਆ ਦੇ ਪਾਣੀਆਂ ਦੇ ਨਜ਼ਦੀਕ ਅਮਰੀਕਾ ਦੀਆਂ ਜਿਹੜੀਆਂ ਪਣਡੁੱਬੀਆਂ ਨਿਊਕਲੀਅਰ ਜਿਹੜੇ ਸਬਮਰੀਨਸ ਆ ਉਹਨਾਂ ਨੂੰ ਉੱਥੇ ਪੋਸਟ ਕਰਨ ਦੇ ਆਦੇਸ਼ ਟਰੰਪ ਹੋਣਾ ਨੇ ਦੇ ਦਿੱਤੇ ਸੀਗੇ। ਉਧਰ ਰਸ਼ੀਆ ਨੇ ਜਿਹੜੀ ਇਹ ਚੇਤਾਵਨੀ ਉਸਦੇ ਮੋਹਰਿਓਂ ਦੇ ਦਿੱਤੀ ਆ ਵੀ ਜਿਹੜੀਆਂ ਟਰੰਪ ਹੋਣਾ ਦੇ ਨਿਊਕਲੀਅਰ ਸਬਮਰੀਨਸ ਜਿਹੜੀਆਂ ਰੀਪੋਜੀਸ਼ਨਸ ਕੀਤੀਆਂ ਆ ਵੀ ਇਸ ਨੂੰ ਅਸੀਂ ਹੌਲਿਆਂ ਜਿਹੜੇ ਇਸ ਦੇ ਵਿੱਚ ਨਹੀਂ ਲੈ ਰਹੇ ਹੈਗੇ। ਜਿਹੜੇ ਰਸ਼ੀਆ ਦੇ ਵੱਲੋਂ ਦਮਿਤਰੀ ਮੈਦਵਦੇਵ ਜਿਹੜੀਆਂ ਉਹਨਾਂ ਦੇ ਕਮੈਂਟਸ ਤੋਂ ਬਾਅਦ ਦੇ ਵਿੱਚ ਟਰੰਪ ਹੋਣਾ ਨੇ ਇਹ ਫੈਸਲਾ ਜਿਹੜਾ ਲਿਆ ਸੀਗਾ ਵੀ ਨਿਊਕਲੀਅਰ ਸਬਮਰੀਨਸ ਆ ਉਹਨਾਂ ਦੇ ਨਜ਼ਦੀਕ ਕਰ ਦਿੱਤੀਆਂ। ਉਹਨਾਂ ਨੇ ਕਿਹਾ ਵੀ ਫੁਲਿਸ਼ ਜਿਹੜੀਆਂ ਆ ਤੇ ਇਨਫਲੇਮੇਟਰੀ ਸਟੇਟਮੈਂਟਸ ਉਹਦੇ ਮੈਦਵਦੇਵ ਦੇ ਦੁਆਰਾ ਜਿਹੜੀਆਂ ਉਹ ਕੀਤੀਆਂ ਗਈਆਂ, ਉਸ ਤੋਂ ਬਾਅਦ ਦੇ ਵਿੱਚ ਇਹ ਹੋਇਆ ਆ। ਸੋ ਕਹਿੰਦੇ ਵੀ ਜਿਹੜਾ ਨਿਊਕਲੀਅਰ ਸ਼ੋਡਾਊਨ ਆ ਇਸ ਟਾਈਮ ਜਾਂ ਨਿਊਕਲੀਅਰ ਰੈਟੋਰਿਕ ਆ ਉਹ ਭਾਰੂ ਜਿਹੜਾ ਉਹ ਇੱਕ ਵਾਰੀ ਫੇਰ ਹੁੰਦਾ ਜਿਹੜਾ ਉਹ
ਜਾ ਰਿਹਾ ਆ। ਰਸ਼ੀਆ ਕਹਿੰਦੇ ਵੀ ਆਪਣੀਆਂ ਜਿਹੜੀਆਂ ਨਿਊਕਲੀਅਰ ਨਾਨ ਪ੍ਰੋਫਲੋਰੇਸ਼ਨ ਮੈਟਰਸ ਆ ਉਹਨੂੰ ਲੈ ਕੇ ਬੜਾ ਕੌਸ਼ੀਅਸ ਆ ਤੇ ਬੜੇ ਧਿਆਨ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈ, ਕੇਅਰਫੁਲ ਹੈਗਾ ਆ ਵੀ ਕਿਸ ਤਰੀਕੇ ਦੀ ਗੱਲ ਉਹ ਕਰਨ। ਪਰ ਇੱਕ ਚੀਜ਼ ਜਿਹੜੀ ਦੱਸਦੇ ਜਾਈਏ ਵੀ ਨਿਊਕਲੀਅਰ ਬਾਰੇ, ਬੰਬ ਸਿੱਟਣ ਬਾਰੇ ਜਦੋਂ ਯੂਕਰੇਨ ਦੇ ਨਾਲ ਲੜਾਈ ਹੋਈ ਸੀ, ਪੁਤਿਨ ਨੇ ਪਤਾ ਨਹੀਂ ਕਿੰਨੀ ਕੁ ਵਾਰ ਜਿਹੜਾ ਉਹ ਇਦਾਂ ਦਾ ਬਿਆਨ ਦਿੱਤਾ ਸੀਗਾ ਵੀ ਅਸੀਂ ਇਦਾਂ ਦਾ ਬੰਬ ਸਿੱਟਣ ਤੋਂ ਗੁਰੇਜ਼ ਨਹੀਂ ਜਿਹੜਾ ਉਹ ਕਰਾਂਗੇ। ਇਹ ਜਿਹੜੀ ਲੜਾਈ ਆ ਉਹ ਯੂਕਰੇਨ ਦੇ ਵਿੱਚ 2022 ਤੋਂ ਸ਼ੁਰੂ ਹੋਈ ਆ, ਫਰਵਰੀ ਮਹੀਨੇ 'ਚ ਜਿਹੜੀ ਉਹ ਹੋਈ ਸੀ ਤੇ ਉਹਨਾਂ ਨੇ ਜਿਹੜੇ ਨਿਊਕਲੀਅਰ ਵੈਪਨਸ ਆ ਡਿਪਲੋਏ ਕਰਨ ਦੀ ਇੰਟੀਮੀਡੇਸ਼ਨ, ਧਮਕੀ, ਚੇਤਾਵਨੀ ਜਿਹੜੀ ਆ ਉਹ ਦਿੱਤੀ ਸੀ। ਸੋ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਸਾਬਕਾ ਰਾਸ਼ਟਰਪਤੀ ਆ ਰਸ਼ੀਆ ਦਾ ਮੈਦਵਦੇਵ, ਉਹਦੇ ਬਿਆਨਾਂ ਤੋਂ ਬਾਅਦ 'ਚ ਟਰੰਪ ਹੁਣੀ ਜਿਹੜੇ ਉਹ ਖਾਸੇ ਗੁੱਸੇ ਦੇ ਵਿੱਚ ਜਿਹੜੇ ਉਹ ਆਏ ਆ। ਉਹਨਾਂ ਨੂੰ ਬਚਕਾਨਾ, ਬੇਵਕੂਫਾਨਾ ਬਿਆਨ ਤੱਕ ਵੀ ਜਿਹੜੇ ਉਹਨਾਂ ਨੇ ਆਖਿਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਖਤਰਨਾਕ ਖੇਤਰ ਦੇ ਵਿੱਚ ਤੁਹਾਡੇ ਜਿਹੜੇ ਬਿਆਨ ਆ ਉਹ ਲੈ ਕੇ ਜਾ ਸਕਦੇ ਆ। ਤੇ ਉਸ ਤੋਂ ਬਾਅਦ 'ਚ ਵੀਕਐਂਡ ਦੇ ਉੱਤੇ ਆਪਾਂ ਦੇਖਿਆ ਵੀ ਜਿਹੜੀਆਂ ਨਿਊਕਲੀਅਰ ਸਬਮਰੀਨਸ ਆ ਉਸ ਦੇ ਨਜ਼ਦੀਕ, ਰਸ਼ੀਆ ਦੇ ਪਾਣੀਆਂ ਦੇ ਨਜ਼ਦੀਕ ਉੱਥੇ ਘੱਲ ਦਿੱਤੀ ਜਿਹੜੀ ਉਹ ਗਈ ਸੀਗੀ। ਮੰਨਿਆ ਜਿਹੜਾ ਇਹ ਜਾ ਰਿਹਾ, ਸੈਂਟਰ ਫਾਰ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਇਹ ਕਹਿੰਦੀ ਆ ਵੀ ਰਸ਼ੀਆ ਨੂੰ ਇਸ ਯੂਕਰੇਨ ਦੀ ਲੜਾਈ ਦੇ ਵਿੱਚ ਕਾਫੀ ਨੁਕਸਾਨ ਜਿਹੜਾ ਉਹ ਝੱਲਣਾ ਪਿਆ ਆ। ਹੁਣ ਤੱਕ ਉਹਨਾਂ ਦਾ 10 ਲੱਖ ਫੌਜੀ ਯਾਨੀ ਕਿ 1 ਮਿਲੀਅਨ ਸੋਲਜਰ ਆ ਉਹ ਆਈਦਰ ਮਰ ਚੁੱਕੇ ਆ ਤੇ ਜਾਂ ਫਿਰ ਉਹ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਆ, ਵੂੰਡਡ ਹੋਏ ਨੇ। ਸੋ ਰਸ਼ੀਅਨ ਲੀਡਰ ਜਰਨਲਿਸਟ ਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਾਡਾ ਸਿੰਗਲ ਇੱਕ ਵੀ ਲਾਸ ਹੈ, ਇੱਕ ਵੀ ਜਾਨ ਜਿਹੜੀ ਗਈ ਆ ਜਾਂ ਇੱਕ ਵੀ ਜਾਣਾ ਜਿਹੜਾ ਫੱਟੜ ਹੋਇਆ, ਉਹ ਵਿਅਰਥ ਜਿਹੜਾ ਉਹ ਨਹੀਂ ਜਿਹੜਾ ਹੋ ਜਾਊਗਾ। ਸੋ ਆਮੋ ਸਾਹਮਣੇ ਜਿਹੜਾ ਇੱਕ ਦੀ ਫੇਰ ਹਰਜੋਤ ਸਿੰਘ ਜੀ ਹੋਏ ਨੇ, ਰੂਸ ਤੇ ਅਮਰੀਕਾ, ਤੇ ਜ਼ਰੂਰ ਟਰੰਪ ਹੁਣਾਂ ਦਾ ਜਿਹੜਾ ਮਨ ਆ ਉਹ ਰਸ਼ੀਆ ਨੂੰ ਲੈ ਕੇ ਹੁਣ ਬਦਲਿਆ ਪਿਆ ਆ। ਸੋ 50 ਦਿਨਾਂ ਦੀ ਮੌਲਤ ਦਿੱਤੀ ਸੀ, ਫਿਰ ਜਦੋਂ ਸਕਾਟਲੈਂਡ ਗਏ ਸੀ ਉਦੋਂ 12 ਦਿਨ ਵੀ ਜਿਹੜਾ ਉਹਨਾਂ ਨੇ ਕਿਹਾ ਸੀ ਦਿਨ, ਦੇਖੋ ਕਦੋਂ ਜਾ ਕੇ ਇਹ ਪੂਰੇ ਹੁੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਕੀ ਅੱਗੇ ਫੈਸਲਾ ਲਿਆ ਜਾਂਦਾ ਆ। ਸੋ ਰਸ਼ੀਆ ਦੇ ਉੱਤੇ ਦਬਾਅ ਪਾਉਣ ਦੇ ਲਈ ਹਰਜੋਤ ਸਿੰਘ ਜੀ 100% ਜਿਹੜੇ ਉਹਨਾਂ ਦੇ ਨਾਲ ਤੇਲ ਲੈਣ ਵਾਲੇ ਮੁਲਕ ਆ ਉਹਨਾਂ ਦੇ ਜ਼ਰੀਏ ਜਿਹੜਾ ਉਹ ਦਬਾਅ ਪਾਇਆ ਜਾ ਰਿਹਾ। ਸੋ ਇਸੇ ਲਈ ਇੰਡੀਆ ਦੇ ਉੱਤੇ 100% ਤੱਕ ਜਿਹੜਾ ਟੈਰਿਫ ਆ ਉਹ ਲੱਗ ਸਕਦਾ ਆ। ਆਉਂਦੇ ਵੀਰਵਾਰ ਤੋਂ ਜਾਂ ਪਿਛਲੇ ਵੀਰਵਾਰ ਤੋਂ ਆਲਰੇਡੀ ਜਿਹੜਾ 25% ਟੈਰਿਫ ਵਾਲਾ ਕੰਮ ਆ ਉਹ ਇੰਡੀਆ ਦੇ ਉਤਪਾਦ ਦੇ ਉੱਤੇ ਸ਼ੁਰੂ ਹੋ ਚੁੱਕਾ ਆ। ਬਿਲਕੁਲ। ਕਹਿੰਦੇ ਭਈ ਰਸ਼ੀਆ ਵਾਲਿਆਂ ਨੇ ਕਿਹਾ ਵੀ ਦੇਅਰ ਕੈਨ ਬੀ ਨੋ ਵਿਨਰ ਇਨ ਨਿਊਕਲੀਅਰ ਵਾਰ। ਪੈਸਕੋਵ ਉਹਨਾਂ ਨੇ ਕਿਹਾ ਆ ਵੀ ਸਾਡਾ ਜਿਹੜਾ ਪ੍ਰੋਮਿਸ ਹੈਗਾ ਆ ਨਾਲ ਲੜਨ ਦਾ ਉਹ ਉਨਾ ਹੀ ਆ, ਪਰ ਜਿਸ ਹਿਸਾਬ ਨਾਲ ਟਰੰਪ ਉਹਨਾਂ ਨੇ ਰੀਪੋਜੀਸ਼ਨ ਕੀਤਾ ਹੈਗਾ ਨਿਊਕਲੀਅਰ ਸਬਮਰੀਨਸ ਨੂੰ, ਤੇ ਉਹ ਇੱਕ ਤਰ੍ਹਾਂ ਦਾ ਕੁਐਸਚਨ ਮਾਰਕ ਹੈਗਾ। ਸੋ ਇਹ ਰਸ਼ੀਆ ਤੇ USA ਦੇ ਵਿੱਚ ਜੋ ਗੱਲਬਾਤ ਚੱਲ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। US ਦੇ ਵਿੱਚ ਜੇ ਜੌਬਸ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ ਤੇ ਆਪਾਂ ਇਨਫਲੇਸ਼ਨ ਨੂੰ ਲੈ ਕੇ ਗੱਲਬਾਤ ਕਰਦੇ ਜਾਈਏ, ਸਿਚੁਏਸ਼ਨ ਵਾਲੀ ਗੁੱਡ ਨਹੀਂ ਲੱਗਦੀ। ਇਸ ਸਾਲ ਜੁਲਾਈ ਤੱਕ 7 ਮਹੀਨਿਆਂ 'ਚ 80,000 ਲੋਕ IT ਇੰਡਸਟਰੀ 'ਚ ਲੇ ਆਫ ਹੋ ਚੁੱਕੇ ਆ। ਬਹੁਤ ਵੱਡਾ ਨੰਬਰ ਆ। ਤੇ ਆਪਾਂ ਜੌਬ ਫਿਗਰਸ ਵੀ ਦੇਖੇ ਸੀ ਤੇ ਪਹਿਲਾਂ ਉਹਨਾਂ ਨੂੰ ਜ਼ਿਆਦਾ ਦੱਸ ਦਿੱਤਾ ਗਿਆ, ਬਾਅਦ ਦੇ ਵਿੱਚ ਬਾਹਲੇ ਘੱਟ ਨਿਕਲੇ ਹੈਗੇ ਆ। ਸੋ ਅੱਜ ਐਸੋਸੀਏਟਡ ਪ੍ਰੈਸ ਇਹ ਰਿਪੋਰਟ ਕਰ ਰਿਹਾ ਵੀ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਅਡਲਟਸ ਆ ਉਹ ਬਹੁਤ ਸਟ੍ਰੈਸਡ ਆਊਟ ਹੈਗੇ ਆ ਗਰੋਸਰੀ ਦੇ ਕੋਸਟ ਨੂੰ ਲੈ ਕੇ। ਇੰਨੀ ਜ਼ਿਆਦਾ ਜਿਹੜੀ ਮਹਿੰਗਾਈ ਹੋ ਗਈ ਆ, ਉਹ ਕਹਿੰਦੇ ਵੀ ਅਫੋਰਡ ਕਰਨਾ ਬਹੁਤ ਜ਼ਿਆਦਾ ਔਖਾ ਹੋ ਗਿਆ ਹੈਗਾ। ਕੋਸਟ ਆਫ ਗਰੋਸਰੀਜ਼ 53% ਲੋਕ ਕੰਸਰਨਡ ਆ। ਕੋਸਟ ਆਫ ਜਿਹੜਾ ਹਾਊਸਿੰਗ ਦੇ ਲਈ 47%, ਕਿਉਂਕਿ ਰੈਂਟ ਇੰਨੇ ਜ਼ਿਆਦਾ ਹੈਗੇ ਆ। ਜੇ ਇੱਕ ਸਰਵੇ ਹੋਇਆ ਜਿਹਦੇ ਮੁਤਾਬਕ 10 ਵਿੱਚੋਂ 4 ਅਮਰੀਕਨ ਜਿਹੜੇ 45 ਸਾਲ ਜਾਂ ਉਹ ਤੋਂ ਘੱਟ ਹੈਗੇ ਆ, ਉਹ ਕਹਿੰਦੇ ਵੀ ਜੋ ਅਸੀਂ ਕਈ ਚੀਜ਼ਾਂ ਉਹ ਸੋਚਦੇ ਸੀ ਵੀ ਹੁਣ ਖਰੀਦ ਲਈਏ, ਉਹ ਆਪਾਂ ਸੋਚ ਰਹੇ ਹਾਂ ਵੀ ਨਹੀਂ, ਹੁਣ ਉਹ ਅਸੀਂ ਹੋਲਡ ਤੇ ਰੱਖ ਲਈਏ। ਨਹੀਂ ਤਾਂ ਪਹਿਲਾਂ ਕੀ ਕਰਦੇ ਸੀ, ਖਰੀਦ ਲੈਂਦੇ ਸੀ ਤੇ ਬਾਅਦ ਦੇ ਵਿੱਚ ਪੈਸੇ ਦੇ ਦਾਂਗੇ। ਪਰ ਹੁਣ ਇੰਨਾ ਜ਼ਿਆਦਾ ਕ੍ਰੈਡਿਟ ਕਾਰਡਾਂ ਦੇ ਉੱਤੇ ਵੀ ਜਿਹੜਾ ਕਰਜ਼ਾ ਚੜ ਗਿਆ ਹੈਗਾ ਤੇ ਬਹੁਤ ਔਖਾ ਹੈਗਾ ਆ। everyone is stressed out about groceries। ਆਪਾਂ ਦੇਖਦੇ ਹੀ ਆ ਕੈਲੀਫੋਰਨੀਆ 'ਚ ਤਾਂ ਗੈਸ ਨੇ ਵੀ ਕਾਫੀ ਧੂੰਆਂ ਕੱਢਿਆ, ਹਾਲਾਂਕਿ ਹੋਰ ਸਟੇਟਾਂ ਦੇ ਵਿੱਚ ਗੈਸ ਜਿਹੜੀ ਆ ਉਹ ਥੋੜੀ ਠੀਕ ਆ। ਐਵਰੇਜ ਗੈਸ ਅਮਰੀਕਾ 'ਚ $3 ਗੈਲਨ, ਤੇ ਕੈਲੀਫੋਰਨੀਆ 'ਚ ਤੁਸੀਂ ਦੇਖ ਲਓ ਵੀ ਕਿੱਥੇ ਤੱਕ ਜਿਹੜੀ ਗੈਸ ਆ $4 ਦੇ ਲਾਗੇ ਛਾਗੇ ਹੈਗੀ ਆ, ਤੇ 4 ਤੋਂ ਉੱਪਰ ਵੀ ਹੈਗੀ ਆ। ਸੋ 64% ਜਿਹੜੇ ਲੋਐਸਟ ਇਨਕਮ ਅਮਰੀਕਨਸ ਆ
ਉਹ ਜਿਨ੍ਹਾਂ ਦੀ 30,000 ਤੋਂ ਘੱਟ ਇਨਕਮ ਹੈਗੀ ਆ, ਉਹ ਕਹਿੰਦੇ ਭਈ ਵਨ ਆਫ ਦਾ ਬਿਗੇਸਟ ਜਿਹੜਾ ਪ੍ਰੋਬਲਮ ਆ, ਸਾਡੀ ਮੇਜਰ ਸਟ੍ਰੈਸਰ ਆ, ਉਹ ਕਿਸ ਤਰ੍ਹਾਂ ਜਿਹੜੀ ਗਰੋਸਰੀਜ਼ ਨੂੰ ਬਾਈ ਕਰਨਾ, ਜਿਹੜੀ ਆਪਾਂ ਹਰ ਰੋਜ਼ ਖਾਂਦੇ ਆ, ਉਹ ਸਾਡੇ ਲਈ ਬਣੀ ਹੋਈ। ਜੀ। ਬਿਲਕੁਲ। ਤੇ ਹਰਜੋਤ ਸਿੰਘ ਜੀ, ਜਿਹੜੇ ਜੋਬਸ ਰਿਪੋਰਟ ਬੀਤੇ ਵੀਕਐਂਡ ਦੇ ਉੱਤੇ ਆਏ ਸੀ, ਜਿਹਦੇ ਵਿੱਚ ਆંકੜਿਆਂ ਦੇ ਵਿੱਚ ਬੜੀ ਤਬਦੀਲੀ ਦੇਖੀ ਗਈ ਸੀ। ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਹੁਣਾਂ ਨੇ ਕਿਹਾ ਵੀ ਜਿਹੜੀ ਹੈਡ ਆ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੀ, ਉਹਨਾਂ ਉੱਤੇ ਦੋਸ਼ ਜਿਹੜੇ ਲਾਏ, ਤੇ ਕਹਿੰਦੇ ਵੀ ਇਹ ਮਿਸ ਕੈਲਕੂਲੇਸ਼ਨਸ ਜਿਹੜੀਆਂ ਆ ਉਹ ਬਹੁਤ ਜ਼ਿਆਦਾ ਇਹਨਾਂ ਨੇ ਕੀਤੀਆਂ। ਕਹਿੰਦੇ ਵੀ ਇਹ ਸਕੈਮ ਜਿਹੜਾ ਆ ਉਹ ਉਹਨਾਂ ਦੇ ਦੁਆਰਾ ਚਲਾਇਆ ਜਾ ਰਿਹਾ। ਕਹਿੰਦੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਪਹਿਲਾਂ ਵੀ ਉਹਨਾਂ ਨੇ ਨੰਬਰ ਜਿਹੜੇ ਉਹ ਵਧਾ ਕੇ ਦਿਖਾਏ, ਤੇ ਹੁਣ ਜਿਹੜੇ ਪਿਛਲੇ 2 ਮਹੀਨਿਆਂ ਦੇ ਨੰਬਰ ਕਹਿੰਦੇ ਵੀ ਇਹਨਾਂ ਨੇ ਘਟਾਏ, ਜਿਹੜੇ ਉਹ ਜਾਣ-ਬੁੱਝ ਕੇ ਜਿਹੜੇ ਉਹ ਕੀਤੇ ਹੈਗੇ ਆ। ਸੋ ਕਹਿੰਦੇ ਵੀ ਉਸ ਨੂੰ ਹੁਣ ਫਾਇਰ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਉਹਦੇ ਕਰਕੇ ਹੁਣ ਫਾਇਰਡ ਆ ਜਿਹੜੀ ਹੈਡ ਆ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਜਿਹੜੇ ਉੱਤੇ। ਸੋ ਉਹਨਾਂ ਨੇ ਇਹ ਜਿਹੜੇ ਦੋਸ਼ ਆ ਉਹ ਇਹਨਾਂ ਦੇ ਉੱਤੇ ਲਾ ਕੇ ਉਹਨਾਂ ਨੂੰ ਫਾਇਰ ਕਰ ਦਿੱਤਾ ਹੈਗਾ ਆ। ਸੋ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ, ਜਿਹੜੀਆਂ ਜੋਬ ਰਿਪੋਰਟ ਤੇ ਜੋ ਇਕੋਨਮੀ ਨੂੰ ਲੈ ਕੇ ਜੋ ਚੱਲ ਰਿਹਾ ਆ, ਉਸ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਤੌਖਲੇ ਆ ਉਹ ਉੱਠੇ ਪਏ ਨੇ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਪਰ ਲੋਕਾਂ ਨੂੰ ਆਪੋ ਆਪਣੀ ਮਨੀ ਸੇਵ ਕਰਨ ਦੀਆਂ ਜਿਹੜੀਆਂ ਕਹਿ ਸਕਦੇ ਆ ਵੀ ਸਾਰੇ ਹੀ ਲੋਕ ਸਲਾਹਾਂ ਜਿਹੜੀਆਂ ਉਹ ਦੇ ਰਹੇ ਨੇ। ਰੇਟ ਕੱਟਸ ਆਉਣਗੇ ਜਾਂ ਨਹੀਂ ਆਉਣਗੇ, ਜਾਂ ਕਦੋਂ ਤੱਕ ਆਉਣਗੇ, ਇਹਦੇ ਬਾਰੇ ਜਿਹੜੀ ਇਸ ਟਾਈਮ ਹਰ ਇੱਕ ਜਾਣਾ ਜਿਹੜਾ ਉਹ ਵੇਟ ਕਰ ਰਿਹਾ ਆ। ਟਰੰਪ ਹੋਣਾ ਦਾ ਤੇ ਜਿਹੜਾ ਜਰੋਮ ਪਾਵਲ ਹੋਣਾ ਦਾ ਜਿਹੜਾ ਰਿਸ਼ਤਾ ਆ, ਉਹ ਖਾਸਾ ਜਿਹੜਾ ਉਹ ਖਟਾਸ ਭਰਿਆ ਜਿਹੜਾ ਇੱਕ ਹਿਸਾਬ ਦੇ ਨਾਲ ਹੋ ਚੁੱਕਾ ਆ। ਜਿੱਥੇ ਰਾਸ਼ਟਰਪਤੀ ਟਰੰਪ ਚਾਹੁੰਦੇ ਆ ਵੀ ਰੇਟ ਕੱਟਸ ਤੁਰੰਤ ਹੋਣ, ਤੇ ਜਰੋਮ ਪਾਵਲ ਇਹ ਲਗਾਤਾਰ ਕਹਿ ਰਹੇ ਆ ਵੀ ਇਨਫਲੇਸ਼ਨ ਤੇ ਜਿਹੜੀ ਉਹ ਪੂਰੀ ਤਰ੍ਹਾਂ ਕਾਬੂ 'ਚ ਨਹੀਂ ਆ, ਤੇ ਟੈਰਿਫਸ ਦੇ ਨਾਲ ਇਨਫਲੇਸ਼ਨ ਜਿਹੜੀ ਉਹ ਹੋਰ ਜ਼ਿਆਦਾ ਜਿਹੜੀ ਉਹ ਵੱਧ ਸਕਦੀ ਆ। ਸੋ ਇਸ ਸਥਿਤੀ ਦੇ ਚੱਲਦਿਆਂ ਇਕੋਨਮੀ ਉੱਦਾਂ ਤਾਂ ਦੇਖਿਆ ਜਾਵੇ ਰੈਜ਼ੀਲੀਐਂਟ ਆ, ਸਰਵਾਈਵ ਕਰ ਰਹੀ ਹੈ। ਸਰਵਾਈਵ ਕੀ ਕਰ ਰਹੀ ਆ, ਬਾਉਂਸ ਬੈਕ ਵੀ ਕਰ ਜਾਂਦੀ ਆ। ਉਤਾਰ ਚੜਾਵ ਤਾਂ ਦੇਖੋ ਚੱਲਦੇ ਹੀ ਜਿਹੜੇ ਇਸ ਦੇ ਵਿੱਚ ਰਹਿੰਦੇ ਹੁੰਦੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਹੁੰਦਾ ਹੈ। ਸੋ ਜਿਹੜੇ 2 ਮਹੀਨਿਆਂ ਦੇ ਆંકੜਿਆਂ ਦੀ ਗੱਲ ਕਰ ਰਹੇ ਸੀ ਨਾ ਹਰਜੋਤ ਸਿੰਘ ਜੀ ਆਪਾਂ, ਵੀ ਮਈ ਤੇ ਜੂਨ ਦੇ ਮਹੀਨੇ 'ਚ ਜਿਹੜਾ 2.5 ਲੱਖ ਜੋਬਸ ਵਿੱਚੋਂ ਉੱਡੀ ਜਾਣੀਆਂ, ਸੋ ਇਹ ਬਹੁਤ ਵੱਡਾ ਇੱਕ ਨੰਬਰ ਆ, ਕੋਈ ਛੋਟਾ ਆંકੜਾ ਨਹੀਂ ਹੁੰਦਾ। 2.5 ਲੱਖ ਜੋਬਸ ਜਿਹੜੀਆਂ ਕਹਿਣੀਆਂ ਪਹਿਲੋਂ ਕਹੀਆਂ ਹੋਣ ਵੀ ਉਹ ਐਡ ਹੋਈਆਂ ਸੀ, ਬਾਅਦ ਦੇ ਵਿੱਚ ਕਹੋ ਵੀ ਉਹ ਉੱਡ ਗਈਆਂ। ਸੋ ਜਿੱਦਾਂ ਤੁਸੀਂ ਵੀ ਦੱਸਿਆ ਵੀ IT ਖੇਤਰ ਦੇ ਵਿੱਚ 40,000 80,000 ਤੋਂ ਵੱਧ ਜਿਹੜੀਆਂ ਜੋਬਸ ਪਿਛਲੇ ਕੁਛ ਮਹੀਨਿਆਂ ਦੇ ਵਿੱਚ ਜਿਹੜੀਆਂ ਉਹ ਗਈਆਂ ਆ, ਉਹਦੇ ਨਾਲ ਕਾਫੀ ਜ਼ਿਆਦਾ ਇੱਕ ਕਹਿ ਲਓ ਵੀ ਰਿਸਕ ਫੈਕਟਰ ਆ ਉਹ ਸਾਹਮਣੇ ਜਿਹੜਾ ਉਹ ਆਉਂਦਾ ਹੈਗਾ ਆ। ਸੋ ਉੱਤੋਂ ਇਹ ਚੀਜ਼ ਆ, ਨਾਲ ਹਰਜੋਤ ਸਿੰਘ ਜੀ AI ਦੀ ਮਾਰ ਵੀ ਜਿਹੜੀ ਉਹ ਚੱਲ ਰਹੀ ਆ। ਕੁਛ ਜੋਬਸ ਤਾਂ AI ਦੇ ਕਰਕੇ ਵੀ ਜਿਹੜੀਆਂ ਉਹ ਉੱਡੀਆਂ ਜਿਹੜੀਆਂ ਉਹ ਹੋਣਗੀਆਂ। ਸੋ ਦੇਖੋ ਕੀ ਇਸ ਦਾ ਜਿਹੜਾ ਅਸਰ ਪੈਂਦਾ ਆ। ਪਰ ਇਕੋਨਮੀ ਹਾਲ ਦੀ ਘੜੀ ਸਰਵਾਈਵ ਜਿਹੜੀ ਉਹ ਜ਼ਰੂਰ ਕਰ ਰਹੀ ਆ। ਇਹ ਵੱਧ ਸਕੂਗੀ ਜਾਂ ਨਹੀਂ, ਇਹ ਇਸ ਨੂੰ ਲੈ ਕੇ ਜਿਹੜੇ ਜ਼ਰੂਰ ਡੈਫੀਨੇਟਲੀ ਜਿਹੜੇ ਉਹ ਸਵਾਲ ਚੱਲ ਰਹੇ ਹੈਗੇ ਆ। ਤੇ ਆਪਾਂ ਤੇ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਖਬਰਾਂ ਆ। ਕਿਸ ਤਰ੍ਹਾਂ ਮਿਆਮੀ ਦੇ ਵਿੱਚ ਇੱਕ ਜਿਹੜਾ ਹੋਟਲ ਸੀ, ਉਹਦੇ ਜਿਹੜਾ ਰਿਸੈਪਸ਼ਨਿਸਟ ਸੀਗਾ, ਉਹ ਵਰਚੁਅਲ ਸੀ ਇੰਡੀਆ ਤੋਂ। ਉਹ ਲੈ ਕੇ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਹੈ। H1 ਵੀਜ਼ੇ ਨੂੰ ਲੈ ਕੇ ਸਟੀਵ ਬੈਨਨ ਹੁਣੀ ਕਹਿੰਦੇ ਵੀ ਮਹੀਨੇ 30 ਦਿਨ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲੋ ਗ੍ਰੈਜੂਏਟ ਹੋਣ ਤੋਂ ਬਾਅਦ, ਤੇ ਇਸ ਮੁਲਕ ਨੂੰ ਛੱਡ ਕੇ ਚਲੇ ਜਾਓ। ਸੋ ਬਹੁਤ ਕੁਝ ਇਮੀਗ੍ਰੇਸ਼ਨ ਨਾਲ ਰਿਲੇਟਡ ਖਬਰਾਂ ਉਹ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਉੱਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਟੈਰਿਫ ਤੋਂ ਬਾਅਦ ਦੋ ਵੱਡੇ ਜਿਹੜੇ ਇਸ਼ੂ ਆ ਅਮਰੀਕਾ ਦੇ ਵਿੱਚ ਇਸ ਟਾਈਮ ਬਣੇ ਹੋਏ ਆ ਇਕਨੋਮੀ ਨੂੰ ਲੈ ਕੇ। ਇੱਕ ਤਾਂ ਹੈਗਾ H1B ਵੀਜ਼ਾ ਤੇ ਦੂਜਾ ਹੈਗਾ ਆਊਟਸੋਰਸਿੰਗ। ਸੋ H1B ਵੀਜ਼ੇ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਇਲੈਕਟਡ ਲੀਡਰਸ ਆ ਜਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਵਾਈਜ਼ਰ ਆ, ਉਹ ਕਹਿ ਰਹੇ ਆ ਵੀ ਇਮੀਡੀਏਟਲੀ ਬੰਦ ਹੋਣਾ ਚਾਹੀਦਾ ਹੈਗਾ। ਰਿਪਰੈਜ਼ੈਂਟੇਟਿਵ ਮਾਰਜਰੀ ਟੇਲਰ ਜੋ ਆ, ਉਹਨਾਂ ਨੇ ਇਹ ਕਿਹਾ ਵੀ ਇੰਡੀਆ ਦਾ ਜਿਹੜਾ ਆ ਫॉर ਇੰਡੀਅਨਸ H1B ਵੀਜ਼ਾ ਜਿਹੜਾ ਇਮੀਡੀਏਟਲੀ ਬੰਦ ਕਰਨਾ ਚਾਹੀਦਾ ਹੈ। ਉਹਦੀ ਜਗ੍ਹਾ ਤੇ ਅਮਰੀਕਨ ਜੌਬਸ ਜਿਹੜੇ ਆ, ਅਮਰੀਕਨ ਲੋਕ ਆ, ਉਹਨਾਂ ਨੂੰ ਜੌਬਸ ਦੇਣੀਆਂ ਚਾਹੀਦੀਆਂ। ਤੇ ਫੰਡਿੰਗ ਜਿਹੜੀ ਆ ਉਹ ਕਹਿੰਦੇ ਵੀ ਯੂਕਰੇਨ ਨੂੰ ਵੀ ਬੰਦ ਹੋਣੀ ਚਾਹੀਦੀ ਆ, ਕਿਉਂਕਿ ਸਾਡੇ ਪੈਸੇ ਇੱਥੇ ਜਾ ਰਹੇ ਆ। H1B ਵੀਜ਼ੇ ਨੂੰ ਲੈ ਕੇ ਸਟੀਵ ਬੈਨਨ ਹੁਣੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਪਹਿਲਾਂ ਐਡਵਾਈਜ਼ਰ ਵੀ ਰਹੇ ਹੈਗੇ ਆ, ਹੁਣ ਜਿਹੜੇ ਥਿੰਕ ਟੈਂਕ ਗਿਣੇ ਜਾਂਦੇ ਆ ਰਿਪਬਲਿਕਨ ਪਾਰਟੀ ਦੇ ਪਿੱਛੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ H1B ਵੀਜ਼ੇ ਨੂੰ ਲੈ ਕੇ ਜੋ ਸਟੂਡੈਂਟਸ ਪੜ੍ਹਨ ਆਉਂਦੇ ਆ, ਮੇਨ ਮਕਸਦ ਉਹਨਾਂ ਦਾ ਇਹੀ ਹੁੰਦਾ ਹੈ ਵੀ ਜਿਹੜਾ ਕੋਈ ਮਾਸਟਰ ਜਾਂ PhD ਕੁਝ ਵੀ ਕਰਨਾ ਆ ਵੀ ਇੱਥੇ ਜੌਬ ਮਿਲ ਜਾਏ। ਉਹ ਕਹਿੰਦੇ ਵੀ ਜਦੋਂ ਪੜ੍ਹ ਹਟੇ ਤਾਂ ਉਹਨਾਂ ਕੋਲ 30 ਦਿਨ ਹੈਗੇ ਆ ਵੀ 30 ਦਿਨ ਆਪਣੇ ਦੋਸਤਾਂ ਮਿੱਤਰਾਂ ਕਲਾਸਮੇਟਸ ਨੂੰ ਮਿਲੋ ਤੇ ਮੁੜ ਕੇ ਜਿਹੜਾ ਆ ਆਪਣੇ ਆਪਣੇ ਮੁਲਕ ਨੂੰ ਵਾਪਸ ਚਲੇ ਜਾਓ। ਕਹਿੰਦੇ ਭਈ ਅਸੀਂ ਇੰਨਾ ਕੁਝ ਹੁਣ ਜਿਹੜਾ ਆ ਹੋਲਡ ਨਹੀਂ ਕਰ ਸਕਦੇ। ਕਹਿੰਦੇ ਵੀ ਦ ਕੰਟਰੀਜ਼ ਆਫ ਦ ਵਰਲਡ ਵੋਂਟ ਗੈਟ ਬੈਟਰ ਇਫ ਯੂ ਆਰ ਸਕਿੰਗ ਅਪ ਐਵਰੀ ਪੀਸ ਆਫ ਟੈਲੈਂਟ। ਵੀ ਉਹਨਾਂ ਨੂੰ ਆਪਣੇ ਆਪਣੇ ਮੁਲਕ ਦੇ ਵਿੱਚ ਜਾ ਕੇ ਉੱਥੇ ਹੀ ਸੈੱਟ ਕਰਨਾ ਚਾਹੀਦਾ ਹੈਗਾ। ਬ੍ਰਿਟਿਸ਼ ਇੰਪਾਇਰ ਨੂੰ ਵੀ ਇਦਾਂ ਹੀ ਸਾਰਾ ਕੁਝ ਵਾਪਰਿਆ ਸੀਗਾ। ਸੋ H1B ਵੀਜ਼ੇ ਦਾ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਵਿਰੋਧ ਹੋ ਰਿਹਾ ਆ। ਉਹ ਵਿਰੋਧ ਤਾਂ ਹੋ ਰਿਹਾ ਸੀ ਤੇ ਹੁਣ ਇੱਕ ਹੋਰ ਨਿਊਜ਼ ਆ ਰਹੀ ਆ ਵੀ ਮਿਆਮੀ ਦੇ ਵਿੱਚ, ਕਹਿੰਦੇ ਵੀ ਮਿਆਮੀ ਨਾਟ ਮੁੰਬਈ, ਇੱਕ ਹੋਟਲ ਦੇ ਵਿੱਚ ਇੱਕ ਬੰਦਾ ਗਿਆ ਚੈੱਕ ਇਨ ਕਰਨ ਦੇ ਲਈ, ਤਾਂ ਜਦ ਉੱਥੇ ਦੇਖਿਆ ਵੀ ਇੱਕ ਰਿਸੈਪਸ਼ਨਿਸਟ ਜਿਹੜਾ ਸੀ ਉਹ ਵਰਚੁਅਲ ਇੰਡੀਅਨ ਰਿਸੈਪਸ਼ਨਿਸਟ ਸੀਗਾ। ਸੋ ਉੱਥੇ ਉਹਨੇ ਸਕਰੀਨ ਲਾਇਆ ਸੀ, ਉਹ ਇੰਡੀਆ ਤੋਂ ਹੀ ਚੈੱਕ ਇਨ ਕਰਾਈ ਜਾਂਦਾ ਸੀ ਵੀ ਹਾਂ ਤੁਹਾਨੂੰ ਇੱਕ ਚਾਬੀ ਚਾਹੀਦੀ ਆ, ਦੋ ਚਾਹੀਦੀਆਂ ਹੈਗੀਆਂ। ਸੋ ਇਹ ਮਿਆਮੀ ਦੇ ਹੋਟਲ ਦੇ ਵਿੱਚ ਉਹ ਬੰਦੇ ਨੇ ਵੀਡੀਓ ਬਣਾ ਲਈ, ਟਿਕਟੌਕ ਤੇ ਚਾੜਤੀ ਤੇ ਉਹ ਹੁਣ ਬਹੁਤ ਜ਼ਿਆਦਾ ਜਿਹੜਾ ਉਹਦਾ ਰੌਲਾ ਪੈ ਰਿਹਾ ਹੈਗਾ। ਪੀਟ ਲੈਂਗਜ਼ ਨਾਮ ਦਾ ਇਹ ਬੰਦਾ ਹੁਣ ਟਿਕਟੌਕ ਤੇ ਇੰਸਟਾਗ੍ਰਾਮ ਦੇ ਉੱਤੇ ਭਾਈ ਕਹਿੰਦਾ ਵੀ ਆਹ ਤਾਂ ਬਾਹਲੀ ਹੈਰਾਨੀ ਦੀ ਗੱਲ ਆ ਵੀ ਹੋਟਲ ਅਮਰੀਕਾ 'ਚ ਆ ਤੇ ਤੁਹਾਡਾ ਜਿਹੜਾ ਚੈੱਕ ਇਨ ਆ ਉਹ ਬੰਦਾ ਇੰਡੀਆ 'ਚ ਬੈਠਾ ਕਰ ਰਿਹਾ ਹੈਗਾ। ਦੇਖ ਲਓ। ਇੱਥੇ ਹੁਣ ਜਿਹੜੀਆਂ ਅਮਰੀਕਨ ਜੌਬਸ ਉਹ ਕੌਣ ਲੈ ਰਿਹਾ ਹੈਗਾ? ਇੰਨੀ ਜ਼ਿਆਦਾ ਜਿਹੜੀ ਆਊਟਸੋਰਸਿੰਗ ਹੋ ਰਹੀ ਹੈਗੀ ਆ। ਈਵਨ ਬਹੁਤ ਸਾਰੇ ਲੋਕਾਂ ਨੇ, ਕਿਉਂਕਿ ਲਾ ਕੁਇੰਟਾ ਇਨ ਸੀ, ਉਹਨਾਂ ਦੇ ਬਾਈਕਾਟ ਦੇ ਜਿਹੜੇ ਡਰਾਈਵ ਚਲਾਈ ਹੈਗੀ ਆ ਵੀ ਲਾ ਕੁਇੰਟਾ ਇਨ ਨੂੰ ਬਾਈਕਾਟ ਕਰਨਾ ਚਾਹੀਦਾ ਹੈਗਾ। ਇਹ ਨਿਊਜ਼ ਆ, ਆਪਾਂ ਨਹੀਂ ਕਹਿ ਰਹੇ, ਨਿਊਜ਼ ਦੇ ਵਿੱਚ ਜੋ ਆਇਆ ਉਹ ਤੁਹਾਡੇ ਨਾਲ ਜਿਹੜਾ ਸਾਂਝਾ ਕਰ ਰਹੇ ਹੈਗੇ। ਜੀ। ਸੋ US ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਪਬਲਿਕ ਓਪੀਨੀਅਨ ਆ, ਕਾਫੀ ਜ਼ਿਆਦਾ ਚਾਰਜਡ ਜਿਹੜਾ ਉਹ ਹੈਗਾ ਆ। ਸੋ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਕਹਿ ਲਓ ਵੀ ਇੱਕ ਮੇਨ ਇਸ਼ੂ ਜਿਹੜਾ ਇਸ ਟਾਈਮ ਬਣਿਆ। ਹੁਣ ਤੁਸੀਂ ਦੇਖੋ ਵੀ ਜਦੋਂ ਇਕਨੋਮੀ ਖਾਸ ਕਰਕੇ ਡਾਵਾਡੋਲ ਚੱਲ ਰਹੀ ਹੋਵੇ ਤੇ ਉਦੋਂ ਜਦੋਂ ਲੋਕਾਂ ਨੂੰ ਇਦਾਂ ਦੀਆਂ ਚੀਜ਼ਾਂ ਨਜ਼ਰ ਆਉਂਦੀਆਂ ਵੀ ਸਾਡੀਆਂ ਜੌਬਾਂ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਗਈਆਂ, ਹੋਟਲ ਦੇ ਵਿੱਚ ਜਿੱਥੇ ਕੰਮ ਹੀ ਹੌਸਪਿਟੈਲਿਟੀ ਦਾ ਆ, ਵੀ ਹੁਣ ਮੰਨ ਲਓ ਕਿਸੇ ਨੂੰ ਤੌਲੀਆ ਚਾਹੀਦਾ, ਕੁਛ ਚਾਹੀਦਾ, ਤੇ ਹੁਣ ਉਹ ਕਾਲ ਕਰਨਗੇ ਪਹਿਲਾਂ ਇੰਡੀਆ ਵਾਲਿਆਂ ਨੂੰ ਵੀ ਉੱਥੋਂ ਆਉਣਗੇ ਕੋਈ ਤੇ ਫਿਰ ਜਾ ਕੇ ਕੋਈ ਤੁਹਾਨੂੰ ਕੋਈ ਚੀਜ਼ ਜਿਹੜੀ ਉਹ ਫੜਾਉਗੇ। ਸੋ ਇਹ ਸਿਚੁਏਸ਼ਨ ਨੂੰ ਲੈ ਕੇ ਲੋਕ ਜਿਹੜੇ ਉਹ ਖਾਸੇ ਜਿਹੜੇ ਉਹ ਨਾਰਾਜ਼ ਨੇ। ਸੋ ਕਹਿੰਦੇ ਵੀ ਹੁਣ ਤੱਕ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਰੋਜ਼ਾਨਾ 8 ਭਾਰਤੀ ਜਿਹੜੇ ਆ ਉਹ ਇਸ ਸਾਲ ਜਦੋਂ ਤੋਂ ਟਰੰਪ ਪ੍ਰਸ਼ਾਸਨ ਨੇ ਕਾਰਜਕਾਲ ਜਿਹੜਾ ਉਹ ਸਾਂਭਿਆ ਆ, ਰੋਜ਼ਾਨਾ 8 ਜਿਹੜੇ ਭਾਰਤੀ ਆ ਉਹਨਾਂ ਨੂੰ ਵਾਪਸ ਘੱਲਿਆ ਜਿਹੜਾ ਉਹ ਜਾ ਰਿਹਾ ਆ। ਇੰਡੀਆ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਮੁਤਾਬਕ 7244 ਜਿਹੜੇ ਆ ਉਹ ਭਾਰਤੀ ਹੁਣ ਤੱਕ ਜਿਹੜੇ ਉਹ ਵਾਪਸ ਘੱਲੇ ਜਾ ਚੁੱਕੇ ਆ ਜਨਵਰੀ 2020 ਤੋਂ 2025 ਦੇ ਵਿੱਚ, ਤੇ ਉਹਦੇ ਵਿੱਚੋਂ 25% ਆ ਸਿਰਫ 6 ਮਹੀਨਿਆਂ ਚੋਂ 1700 ਉਹਨਾਂ ਦੇ ਵਿੱਚੋਂ ਆ ਪਹਿਲੇ 5-6 ਮਹੀਨਿਆਂ ਦੇ ਵਿੱਚ ਜਿਹੜੇ ਆ ਆਲਰੇਡੀ ਟਰੰਪ ਹੁਣਾਂ ਨੇ ਵਾਪਸ ਜਿਹੜੇ ਉਹ ਘੱਲੇ ਆ। ਸੋ ਕੋਈ ਜਿਹੜੇ ਕਹਿ ਰਹੇ ਵੀ ਇਨੋਵੇਸ਼ਨ ਆ, ਵਰਕ ਫਰਮ ਹੋਮ ਦਾ ਕੰਮ ਜਿਹੜਾ ਇਹਨਾਂ ਨੇ ਚਾਲੂ ਕਰਾਤਾ ਹੋਟਲਾਂ ਦੇ ਵਿੱਚ ਵੀ, ਤੇ ਪਰ ਲੋਕ ਇਸ ਟਾਈਮ ਇਸ ਚੀਜ਼ ਨੂੰ ਲੈ ਕੇ ਜਿਹੜੇ ਉਹ ਨਿਰਾਸ਼ ਨੇ। ਤੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਕਿਹਾ ਵੀ ਲੋਕ ਬਾਈਕਾਟ ਤੱਕ ਦਾ ਵੀ ਜਿਹੜਾ ਆ ਉਹ ਨਾਅਰੇ ਲਾਉਣੇ ਉਹਨਾਂ ਨੇ ਸ਼ੁਰੂ ਕੀਤੇ ਹੋਏ ਨੇ। ਜੀ।
H1B ਵੀਜ਼ੇ ਨੂੰ ਲੈ ਕੇ ਸਰੋਤਿਆਂ ਨੂੰ ਦੱਸਦੇ ਜਾਈਏ, ਸਤੰਬਰ 2 2025 ਤੋਂ ਬਾਅਦ ਬਹੁਤ ਸਾਰੇ ਜਿਹੜੇ ਨਾਨ ਇਮੀਗ੍ਰੈਂਟ ਵੀਜ਼ੇ ਜਿਨ੍ਹਾਂ ਦੇ ਵਿੱਚ H1B ਵੀਜ਼ਾ ਵੀ ਹੈਗਾ, ਉਹ ਹੁਣ US ਡਿਪਾਰਟਮੈਂਟ ਆਫ ਸਟੇਟ ਇਹ ਕਹਿ ਰਿਹਾ ਵੀ ਆਪਾਂ 1-on-1 ਇੰਟਰਵਿਊ ਲਵਾਂਗੇ ਉਹ ਕੌਂਸੂਲੇਟ ਆਫਿਸ ਦੇ ਵਿੱਚ। ਸੋ ਬਹੁਤ ਜ਼ਿਆਦਾ ਜਿਹੜਾ ਸਟ੍ਰਿਕਟ ਹੋਊਗਾ, ਚਾਹੇ ਉਹ ਫਸਟ ਟਾਈਮ ਐਪਲੀਕੈਂਟ ਹੈਗੇ ਆ ਜਾਂ ਉਹ ਉਹਨਾਂ ਦਾ ਰਿਨਿਊਲ ਹੋ ਰਿਹਾ ਹੈਗਾ ਆ। ਇਹਦੇ ਵਿੱਚ ਜਿਹੜਾ ਤੁਹਾਨੂੰ ਹਰਜੋਤ ਸਿੰਘ ਜੀ ਇੱਕ ਕਲੀਅਰ ਮੈਨੂੰ ਲੱਗਦਾ ਅਟਾਰਨੀ ਟਿਰਕਣਾ ਜੀ ਨੇ ਵੀ ਥੋੜਾ ਦੱਸਿਆ ਹੀ ਹੋਣਾ ਵੀਕਐਂਡ ਤੇ ਵੀ, ਤੇ ਜਿਨ੍ਹਾਂ ਦੀ ਤਾਂ ਇੱਥੇ ਬੈਠਿਆਂ ਦੀ ਐਕਸਟੈਂਸ਼ਨ ਆ ਉਹ ਤਾਂ ਉਦਾਂ ਹੀ ਆ, ਪਰ ਜੇ ਉਹਨਾਂ ਨੇ ਆਪਣੇ ਵੀਜ਼ਾ ਲਵਾਉਣਾ ਆ ਉਹਦੇ ਲਈ ਤਾਂ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਜਿਹੜਾ ਉਹ ਜਾਣਾ ਪੈਣਾ, ਕਿਉਂਕਿ ਕਈ ਵਾਰੀ ਹੁੰਦਾ ਨਾ ਲੋਕਾਂ ਨੂੰ ਵੀ ਅਸੀਂ ਟਰੈਵਲ ਕਰ ਸਕੀਏ ਨਾ ਕਰ ਸਕੀਏ ਜਾਂ ਕਿੱਦਾਂ ਆ, ਤੇ ਜੇ ਤੁਸੀਂ ਟਰੈਵਲ ਕਰਦੇ ਆ ਤਾਂ ਫਿਰ ਜੇ ਤੁਹਾਡਾ ਵੀਜ਼ਾ ਲੈਪਸ ਹੋਇਆ ਆ ਉਦਾਂ ਭਾਵੇਂ ਐਕਸਟੈਂਸ਼ਨ ਆ, ਪਰ ਫਿਰ ਤੁਹਾਨੂੰ ਵੀਜ਼ਾ ਜਿਹੜਾ ਉਹ ਸਟੈਂਪ ਕਰਾਉਣਾ ਪੈਣਾ ਆ। ਸੋ ਮੇਕ ਸ਼ੋਰ ਕਰੋ ਵੀ ਤੁਸੀਂ ਜਿੱਦਾਂ ਵੀ ਫੈਸਲਾ ਲੈਣਾ ਆ ਉਸ ਹਿਸਾਬ ਦੇ ਨਾਲ ਜਿਹੜਾ ਉਹ ਕਰੋ। ਲੋਕਾਂ ਦਾ ਇਹਦੇ ਇਸ ਚੀਜ਼ ਦੇ ਨਾਲ ਹਰਜੋਤ ਸਿੰਘ ਜੀ ਇਸ ਫੈਸਲੇ ਤੋਂ ਬਾਅਦ ਚ ਕਾਫੀ ਜਿਹੜੇ ਲੋਕਾਂ ਦਾ ਜਿਹੜਾ ਕਹਿ ਲਓ ਵੀ ਆਉਣ ਜਾਣ ਵਾਲਾ ਸਿਲਸਿਲਾ ਜਿਹੜਾ H1 ਵਾਲਿਆਂ ਨੂੰ ਉਹਨਾਂ ਨੂੰ ਕਾਫੀ ਕੁਛ ਜਿਹੜਾ ਉਹ ਸੋਚਣਾ ਜਿਹੜਾ ਉਹ ਪਊਗਾ ਵੀ ਕੀ ਸਥਿਤੀ ਇਸ ਦੇ ਵਿੱਚ ਜਿਹੜੀ ਉਹ ਉਹਨਾਂ ਦੇ ਲਈ ਬਣੂਗੀ। ਸੋ ਮੇਕ ਸ਼ੋਰ ਕਰੋ ਵੀ ਆਪੋ ਆਪਣੇ ਕੰਪਨੀ ਦੇ ਨਾਲ ਆਪੋ ਆਪਣੇ ਕੰਪਨੀ ਦੇ ਲਾਇਰਸ ਦੇ ਨਾਲ ਤੁਸੀਂ ਜਿਹੜੀ ਉਹ ਜ਼ਰੂਰ ਗੱਲਬਾਤ ਕਰਕੇ ਰੱਖੋ, ਬਾਅਦ ਇਹ ਨਾ ਹੋਵੇ ਵੀ ਤੁਹਾਨੂੰ ਭੁਲੇਖਾ ਪਿਆ ਰਵੇ ਵੀ ਕੀ ਕਰਨਾ ਕੀ ਨਹੀਂ ਕਰਨਾ। ਸੋ ਬੈਸਟ ਟੂਲ ਤੁਹਾਡੇ ਲਈ ਆ ਵੀ ਤੁਸੀਂ ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰੀ ਰੱਖੋ। ਤੇ ਹਰਜੋਤ ਸਿੰਘ ਜੀ 9th ਸਰਕਟ ਕੋਰਟ ਨੇ ਜਿਹੜਾ ਸਦਰਨ ਕੈਲੀਫੋਰਨੀਆ ਦੇ ਵਿੱਚ ਆਈਸ ਦੀਆਂ ਜਿਹੜੀਆਂ ਪੈਟਰੋਲ ਸੀ ਜਿਹੜੀਆਂ ਉਹਨਾਂ ਦੀ ਗਸ਼ਤ ਕੀਤੀ ਜਾਂਦੀ ਸੀਗੀ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਦੇ ਦੁਆਰਾ, ਉਸ ਦੇ ਉੱਤੇ ਫਰੀਜ਼ ਨੂੰ ਬਰਕਰਾਰ ਰੱਖਿਆ ਹੈਗਾ ਆ। ਸੋ ਜਿਹੜਾ ਟੈਂਪਰੇਰੀ ਰਿਸਟ੍ਰੇਨਿੰਗ ਆਰਡਰ ਸੀਗਾ ਵੀ ਮਾਸਕ ਪਾ ਕੇ ਹੈਵੀਲੀ ਆਰਮਡ ਏਜੰਟਸ ਜਿਹੜੇ ਇਹ ਦਾਵਾ ਸੀਗਾ ਵੀ ਲੋਕਾਂ ਨੂੰ ਸੜਕਾਂ ਤੋਂ ਚੱਕੀ ਜਾਂਦੇ ਆ, ਸਨੈਚ ਕਰੀ ਜਾਂਦੇ ਆ, ਤੇ ਉਹ ਕਹਿੰਦੇ ਵੀ ਟੋਟਲੀ ਗਲਤ ਹੈਗਾ ਆ, ਤੇ ਉਸ ਦੇ ਉੱਤੇ ਜਿਹੜਾ ਰਿਸਟ੍ਰੇਨਿੰਗ ਆਰਡਰ ਆ ਉਹ ਬਰਕਰਾਰ ਰੱਖਿਆ ਹੈ। ਸੋ 9th US ਸਰਕਟ ਕੋਰਟ ਆਫ ਅਪੀਲਸ ਉਹਨਾਂ ਨੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਜਿਹੜੀਆਂ ਮਾਸ ਡੈਪੂਟੇਸ਼ਨ ਐਫਰਟਸ ਆ ਖਾਸ ਕਰਕੇ ਇਹਨਾਂ ਸੂਬਿਆਂ ਦੇ ਵਿੱਚ ਜਿਹੜੇ ਇਹ 9th ਸਰਕਟ ਕੋਰਟ ਦੇ ਅੰਡਰ ਜਿਹੜੇ ਉਹ ਆਉਂਦੇ ਆ ਸਦਰਨ ਕੈਲੀਫੋਰਨੀਆ ਜਿਹੜੇ ਆਉਂਦੇ ਆ ਉਹਨਾਂ ਦੇ ਉੱਤੇ ਜਿਹੜੀ ਇੱਕ ਹਿਸਾਬ ਦੇ ਨਾਲ ਆਰਜੀ ਤੌਰ ਦੇ ਉੱਤੇ ਰੋਕ ਨੂੰ ਬਰਕਰਾਰ ਰੱਖਿਆ ਆ। ਸੋ 4th ਅਮੈਂਡਮੈਂਟ ਦੇ ਅੰਡਰ ਰੀਜ਼ਨੇਬਲ ਸਸਪੀਸ਼ਨ ਕਹਿੰਦੇ ਵੀ ਸਿਰਫ ਰੇਸ ਦੇ ਆਧਾਰ ਦੇ ਉੱਤੇ, ਐਥਨੀਸਿਟੀ ਜਾਂ ਲੈਂਗੁਏਜ, ਲੋਕੇਸ਼ਨ ਜਾਂ ਇੰਪਲੋਇਮੈਂਟ ਦੇ ਆਧਾਰ ਦੇ ਉੱਤੇ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਜਿਹੜਾ ਓਰੀਜਨਲ ਆਰਡਰ ਪਹਿਲੋਂ ਡਿਸਟ੍ਰਿਕਟ ਜੱਜ ਨੇ ਜਿਹੜਾ ਉਹ ਲਿਖਿਆ ਸੀ ਬੀਤੇ ਵੀਕਐਂਡ ਦੇ ਉੱਤੇ, ਵੀਕ ਦੇ ਵਿੱਚ ਵੀ ਤੁਸੀਂ ਹਰਜੋਤ ਸਿੰਘ ਜੀ ਉਹ ਖਬਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਇੱਕ ਜੱਜ ਨੇ ਝਾੜ ਵੀ ਲਾਈ ਸੀਗੀ, ਨਸੀਹਤ ਵੀ ਦਿੱਤੀ ਸੀ ਸਰਕਾਰ ਨੂੰ ਵੀ ਜਿਹੜੇ ਗੂੜੇ ਰੰਗ ਦਾ ਮਤਲਬ ਸਕਿਨ ਕਲਰ ਦਾ ਮਤਲਬ ਕੋਈ ਜ਼ਹਿਰ ਵਰਗੀ ਚੀਜ਼ ਨਹੀਂ ਹੁੰਦੀ। ਸੋ ਉਸ ਚੀਜ਼ ਦਾ ਤੁਹਾਨੂੰ ਗਰੇਜ ਜਿਹੜਾ ਉਹ ਕਰਨਾ ਚਾਹੀਦਾ ਆ। ਪਰ ਅਜਿਹੇ ਮਾਮਲਿਆਂ ਦੇ ਵਿੱਚ ਆਪਾਂ ਨੂੰ ਪਤਾ ਵੀ ਜਦੋਂ ਪਾਵਰ ਕਿਸੇ ਦੇ ਕੋਲ ਵੀ ਜ਼ਿਆਦਾ ਆਉਂਦੀ ਆ ਤਾਂ ਉਹ ਕਈ ਵਾਰੀ ਜਿਹੜੀਆਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਆ ਉਹ ਦੁਰਵਰਤੋਂ ਕਹਿ ਲਓ ਵੀ ਉਹ ਕਰ ਜਾਂਦੇ ਆ। ਸੋ ਇਦਾਂ ਦੀਆਂ ਚੀਜ਼ਾਂ ਦਾ ਜਿਹੜਾ ਲੋਕਾਂ ਨੂੰ ਉਸ ਦੁਰਵਰਤੋਂ ਦੇ ਵਿੱਚ ਸਾਹਮਣਾ ਕਰਨਾ ਪੈ ਰਿਹਾ ਹੈ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਜਿਹੜੇ ਟੀਚਰਸ ਆ ਉਹਨਾਂ ਨੇ ਸ਼ਨੀਚਰਵਾਰ ਨੂੰ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਵੀ ਕੀਤਾ ਸੀ ਲਾਸ ਐਂਜਲਸ ਚ ਲਗਭਗ ਅੱਧੇ ਮੀਲ ਦਾ। ਉਹ ਕਹਿੰਦੇ ਵੀ ਈਵਨ ਦੋ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਪੈਲਟ ਕੋਰਟ ਦੇ 3 ਜੱਜਾਂ ਨੇ ਇਹ ਕਹਿਤਾ ਵੀ ਨਹੀਂ ਤੁਸੀਂ ਰੇਡ ਨਹੀਂ ਮਾਰ ਸਕਦੇ ਬੇਸਡ ਔਨ ਬੰਦੇ ਦੀ ਕਲਰ ਜਾਂ ਸ਼ਕਲ, ਪਰ ਆਈਸ ਵਾਲੇ ਹਜੇ ਵੀ ਰੇਡਸ ਮਾਰ ਰਹੇ ਆ। ਪਰ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਸਕੂਲਾਂ 'ਚ ਜਾਣੋਂ ਹਟ ਗਏ ਆ। ਉਹਨੂੰ ਦੇਖਦੇ ਹੋਏ ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਟੀਚਰਸ ਸਾਰੇ ਵੱਡੀ ਗਿਣਤੀ ਦੇ ਵਿੱਚ ਪਿਛਲੇ ਸ਼ਨੀਚਰਵਾਰ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਨਹੀਂ ਸਕੂਲਾਂ ਦੇ ਵਿੱਚ ਜਿਹੜੀ ਆਈਸ ਦੀ ਰੇਡ ਨਹੀਂ ਹੋਣੀ ਚਾਹੀਦੀ ਹੈਗੀ। ਪਰ ਆਪਾਂ ਤੁਹਾਡੇ ਨਾਲ ਪਿਛਲੇ ਸਮਿਆਂ 'ਚ ਖਬਰਾਂ ਸਾਂਝੀਆਂ ਕੀਤੀਆਂ ਹੈਗੀਆਂ। ਸੋ ਲੋਕ ਗਾਰਡੀਅਨ ਨੇ ਵੀ ਅੱਜ ਛਾਪਿਆ ਵੀ ਕਹਿੰਦੇ ਪੀਪਲ ਆਰ ਸਕੇਅਰ ਟੂ ਗੋ ਆਊਟ, ਆਈਸ ਏਜੰਟਸ ਕਰਕੇ ਲੋਕ ਬਾਹਰ ਨਹੀਂ ਜਾ ਰਹੇ। ਬਹੁਤ ਸਾਰਿਆਂ ਨੇ ਜਿਹੜੇ ਯੂਐਸ ਦੇ ਵਿੱਚ ਗਰਮੀਆਂ 'ਚ ਮੇਲੇ ਲੱਗਦੇ ਆ, ਯੂਐਸ ਸਮਰ ਫੈਸਟੀਵਲ ਲੱਗਦੇ ਆ, ਉਹ ਕੈਂਸਲ ਵੀ ਹੋ ਗਏ ਹੈਗੇ ਆ। ਕੋਲੰਬੀਅਨ ਇੰਡੀਪੈਂਡੈਂਸ ਡੇ ਫੈਸਟੀਵਲ ਹੁੰਦਾ ਹੈਗਾ ਉਹ ਵੀ ਕੈਂਸਲ ਹੋਇਆ ਹੈਗਾ ਕਿਉਂਕਿ ਡੋਨਲਡ ਟਰੰਪ ਉਹਨਾਂ ਨੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਉਹਨਾਂ ਨੂੰ ਵਾਲਿਆਂ ਨੂੰ ਇਹ ਕਿਹਾ ਹੋਇਆ ਵੀ ਹਰ ਰੋਜ਼ 3000 ਬੰਦਾ ਜਿਹੜਾ ਤੁਸੀਂ ਅਰੈਸਟ ਕਰਨਾ ਹੈਗਾ ਆ। ਸੋ ਪੂਰਾ ਜ਼ੋਰ ਲਾ ਰਹੇ ਆ ਵੀ 3000 ਕਿਸੇ ਨਾ ਕਿਸੇ ਤਰ੍ਹਾਂ ਜਿੱਦਾਂ ਵੀ ਆ ਅਸੀਂ ਅਰੈਸਟ ਕੀਤਾ ਜਾਵੇ। ਸੋ ਬਹੁਤ ਸਾਰੇ ਜੋ ਹੈਰੀਟੇਜ ਸੈਲੀਬ੍ਰੇਸ਼ਨਸ ਹੁੰਦੀਆਂ ਮੇਲੇ ਆ ਕੈਲੀਫੋਰਨੀਆ ਦੇ ਵਿੱਚ, ਮੈਸਾਚੂਸੇਟਸ ਦੇ ਵਿੱਚ, ਸ਼ਿਕਾਗੋ 'ਚ
ਸੌਕਰ ਫੈਨ ਵਾਚ ਪਾਰਟੀਜ਼ ਹੁੰਦੀਆਂ ਹੈਗੀਆਂ, ਉਹ ਸਾਰੀਆਂ ਪੋਸਟਪੋਨ ਕਰ ਦਿੱਤੀਆਂ ਗਈਆਂ ਜਾਂ ਕੈਂਸਲ ਹੀ ਕਰ ਦਿੱਤੀਆਂ ਗਈਆਂ ਹੈਗੀਆਂ। ਫਿਲਡੈਲਫੀਆ ਵਿੱਚ ਕਾਰਨੇਵਾਲ ਦੇ ਪਿਊਬਲਾ, ਇਹ ਇੱਕ ਸਪੈਨਿਸ਼ ਆਪਣਾ ਮੇਲਾ ਕਰਾਉਂਦੇ ਹੈਗੇ ਆ, ਉਹਨਾਂ ਨੇ ਵੀ ਇਹ ਜਿਹੜਾ ਆ ਕੈਂਸਲ ਕਰ ਦਿੱਤਾ ਹੈਗਾ ਆ। ਜੀ ਉਧਰ ਜਿਹੜਾ ਹਰਜੋਤ ਸਿੰਘ ਜੀ ਵਾਇਓਮਿੰਗ ਤੋਂ ਇਹ ਖਬਰ ਆ ਰਹੀ ਆ, ਜੀਓਪੀ ਦੇ ਜਿਹੜੇ ਗਵਰਨਰ ਆ ਉੱਥੋਂ ਦੇ ਮਾਰਕ ਗਾਰਡਨ, ਉਹਨਾਂ ਨੇ ਹਰੀ ਝੰਡੀ ਜਿਹੜੀ ਦੇ ਦਿੱਤੀ ਆ ਵੀ ਜਿਹੜੇ ਸਟੇਟ ਦੇ ਟਰੂਪਰਸ ਆ, ਯਾਨੀ ਕਿ ਸੂਬੇ ਦੀ ਜਿਹੜੀ ਪੁਲਿਸ ਆ ਉਹ ਸਾਥ ਦੇਵੇਗੀ, ਜਿਹੜੇ ਆਈਸ ਦਾ ਜਿਹੜਾ ਉਹ ਸਾਥ ਦੇਵੇਗੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ। ਸੋ ਮਾਰਕ ਗਾਰਡਨ ਕਹਿੰਦੇ ਵੀ ਦੂਜੇ ਗਵਰਨਰ ਬਣੇ ਆ ਜਿਨ੍ਹਾਂ ਨੇ ਡਾਇਰੈਕਟ ਐਗਰੀਮੈਂਟ ਕੀਤਾ ਆ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀ ਦੇ ਜਿਹੜੇ ਉਹ ਨਾਲ। ਸੋ ਕਹਿੰਦੇ ਵੀ ਕੁਝ ਕੁ ਜਿਹੜੇ ਵਾਇਓਮਿੰਗ ਦੇ ਹਾਈਵੇ ਪੈਟਰੋਲਸ ਆ 5 ਕਾਉਂਟੀਜ਼ ਦੇ ਵਿੱਚ, ਜੋ ਕਿ ਜਿਨ੍ਹਾਂ ਦੇ ਵਿੱਚੋਂ ਮੋਸਟਲੀ ਵਾਇਓਮਿੰਗ ਦੇ ਵਿੱਚੋਂ ਇੰਟਰਸਟੇਟਸ ਜਿਹੜੀਆਂ ਉਹ ਲੰਘਦੀਆਂ ਆ, ਉਹ ਹੁਣ ਸਾਥ ਦੇਣਗੀਆਂ ਆਈਸ ਦਾ ਐਨਫੋਰਸਮੈਂਟ ਕਰਨ ਦੇ ਲਈ। ਇਸ ਤੋਂ ਪਹਿਲਾਂ ਫਲੋਰੀਡਾ ਦੇ ਜਿਹੜੇ ਗਵਰਨਰ ਰੌਨ ਡਿਸੈਂਟਿਸ ਆ, ਉਹਨਾਂ ਨੇ ਮੈਮੋਰੈਂਡਮ ਆਫ ਐਗਰੀਮੈਂਟ ਸਾਈਨ ਕੀਤਾ ਸੀ ਜਿਹੜੀ ਫੈਡਰਲ ਏਜੰਸੀ ਆਈਸ ਦੇ ਜਿਹੜਾ ਉਹ ਨਾਲ। ਸੋ ਇਸ ਐਗਰੀਮੈਂਟ ਜਿਹੜਾ ਕਹਿ ਸਕਦੇ ਆ ਵੀ ਇਹ ਦੂਜਾ ਹੁਣ ਤੱਕ ਦਾ ਮੁਲਕ ਦੇ ਵਿੱਚ ਉਹ ਸਾਹਮਣੇ ਆਇਆ ਹੈ ਵੀ ਫੈਡਰਲ ਏਜੰਟਸ ਦੇ ਨਾਲ ਜਿਹੜੀ ਹਾਈਵੇ ਪੈਟਰੋਲ ਆ ਇਹਨਾਂ ਦੋ ਸੂਬਿਆਂ ਦੀ ਉਹ ਹੁਣ ਮਦਦ ਜਿਹੜੀ ਉਹ ਕਰੇਗੀ। ਸੋ ਇਹ ਜਿਹੜੀ ਇੱਕ ਸਿਚੁਏਸ਼ਨ ਉਧਰੋਂ ਹੈਗੀ ਆ। ਆਈਏਟੀ ਜਿਹੜਾ ਵਾਇਓਮਿੰਗ ਦੇ ਵਿੱਚੋਂ ਜਿਹੜਾ ਉਹ ਲੰਘਦਾ ਆ, ਆਈਏਟੀ ਤੇ ਆਪਾਂ ਨੂੰ ਪਤਾ ਵੀ ਕਾਫੀ ਜਿਹੜੇ ਟਰੱਕਰਸ ਆ ਉਹ ਲੰਘਦੇ ਨੇ। ਸੋ ਉਹਨਾਂ ਨੂੰ ਬੇਨਤੀ ਆ, ਮੇਕ ਸ਼ੋਰ ਕਰੋ ਵੀ ਤੁਹਾਡਾ ਪੇਪਰ ਵਰਕ ਅਪ ਟੂ ਡੇਟ ਹੋਵੇ, ਤਾਂ ਜੋ ਤੁਹਾਨੂੰ ਅਜਿਹੀਆਂ ਜਿਹੜੀਆਂ ਮੁਸ਼ਕਿਲਾਂ, ਕਿਉਂਕਿ ਹੁਣ ਜੇ ਸਟੇਟ ਟਰੂਪਰਸ ਵੀ ਤੁਹਾਨੂੰ ਇਮੀਗ੍ਰੇਸ਼ਨ ਦਾ ਸਟੇਟਸ ਵਗੈਰਾ ਪੁੱਛਣਗੇ ਤਾਂ ਫਿਰ ਤੁਹਾਨੂੰ ਉਸ ਦਾ ਵੀ ਜਵਾਬ ਜਿਹੜਾ ਵਾਇਓਮਿੰਗ ਦੇ ਵਿੱਚ ਤੇ ਫਲੋਰੀਡਾ ਦੇ ਵਿੱਚ ਦੇਣਾ ਪੈ ਸਕਦਾ ਆ। ਤੇ ਜੇ ਉਹਨਾਂ ਨੂੰ ਸ਼ੱਕ ਹੁੰਦਾ ਤੇ ਉਹ ਆਬਵੀਅਸਲੀ ਉਹ ਆਪੋ ਆਪਣੀ ਕਾਰਵਾਈ ਉਹਦੇ ਹਿਸਾਬ ਦੇ ਨਾਲ ਅੱਗੇ ਜਿਹੜੀ ਉਹ ਕਰਨਗੇ। ਪਰ ਮੇਕ ਸ਼ੋਰ ਕਰੋ ਵੀ ਇਹਨਾਂ ਸੂਬਿਆਂ 'ਚ ਜਦੋਂ ਤੁਸੀਂ ਲੰਘ ਰਹੇ ਆ ਤਾਂ ਇਹਨਾਂ ਦੇ ਸਟੇਟ ਟਰੂਪਰਸ ਦਾ ਸਿੱਧਾ ਜਿਹੜਾ ਕੰਟਰੈਕਟ ਆ ਕਹਿ ਲਓ ਜਾਂ ਐਗਰੀਮੈਂਟ ਆ ਉਹ ਆਈਸ ਦੇ ਨਾਲ ਹੋਇਆ ਆ। ਸੋ ਆਈਸ ਦੀ ਜਿਹੜੀ ਉਸ ਦੇ ਵਿੱਚ ਐਨਫੋਰਸਮੈਂਟ ਦੇ ਵਿੱਚ ਉਹ ਮਦਦ ਕਰਨਗੇ। ਤੇ ਉਤੋਂ ਆਈਸ ਦੇ ਜਿਹੜੇ ਇਸ ਟਾਈਮ ਐਕਟਿੰਗ ਡਾਇਰੈਕਟਰ ਹੈਗੇ ਆ, ਉਹਨਾਂ ਨੇ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਆਖੀ ਆ, ਉਹ ਕਹਿੰਦੇ ਵੀ ਭਾਈ ਅਸੀਂ ਉਹੀ ਕਰ ਰਹੇ ਆ ਜੋ ਕਿਤਾਬ ਦੇ ਵਿੱਚ ਲਿਖਿਆ ਆ, ਜੋ ਇਮੀਗ੍ਰੇਸ਼ਨ ਦੇ ਲਾਅ ਕਹਿ ਰਹੇ ਆ। ਸੋ ਕਹਿੰਦੇ ਅਸੀਂ ਉਸ ਤੋਂ ਬਾਹਰ ਜਾ ਕੇ ਕੁਛ ਵੀ ਚੀਜ਼ ਨਹੀਂ ਜਿਹੜੀ ਉਹ ਕਰ ਰਹੇ, ਜਿਸ ਤਰੀਕੇ ਦਾ ਤੁਸੀਂ ਸਾਡੇ ਉੱਤੇ ਕਹਿੰਦੇ ਵੀ ਦੋਸ਼ ਜਿਹੜੇ ਉਹ ਲਗਾ ਰਹੇ ਹੈਗੇ ਆ ਬਾਰ-ਬਾਰ। ਸੋ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਕਲੀਅਰਲੀ ਜਿਹੜਾ ਉਹ ਦੱਸਿਆ ਵੀ ਇਸ ਦੇ ਵਿੱਚ ਉਸ ਗੱਲ ਨੂੰ ਅੱਗੇ ਜਿਹੜਾ ਉਹ ਵਧਾ ਰੱਖਣਗੇ। ਹੁਣ ਇਹ ਜਿਹੜਾ 3000 ਦਾ ਅੰਕੜਾ ਹੈ ਹਰਜੋਤ ਸਿੰਘ ਜੀ, ਜੋ ਚਾਹੁੰਦੇ ਰਾਸ਼ਟਰਪਤੀ ਟਰੰਪ ਵੀ ਰੋਜ਼ਾਨਾ ਜਿਹੜੇ ਲੋਕ ਫੜ ਕੇ ਡਿਪੋਰਟ ਕੀਤੇ ਜਾਣ, ਉਸ ਅੰਕੜੇ ਤੋਂ ਅਜੇ ਕਿੰਨੀ ਕੁ ਦੂਰ ਨੇ ਜਾਂ ਕਿੰਨੀ ਕੁ ਲਾਗੇ ਨੇ ਉਹਦੇ ਬਾਰੇ ਅਜੇ ਪੂਰੀ ਜਾਣਕਾਰੀ ਤਾਂ ਨਹੀਂ। ਵੈਸੇ ਅਜੇ ਥੋੜਾ ਦੂਰ ਹੀ ਜਿਹੜਾ ਉਹ ਲੱਗ ਰਹੇ ਨੇ, ਪਰ ਇਹ ਆ ਵੀ ਜਿੱਦਾਂ ਇਹ ਨਵੇਂ ਬਿੱਲ ਦੇ ਤਹਿਤ ਨਵੀਂ ਰਾਸ਼ੀ ਜਿਹੜੀ ਇਹਨਾਂ ਨੂੰ ਮੁਹੱਈਆ ਹੋਣੀ ਆ, ਉਹਦੇ ਨਾਲ ਆਪਣੀਆਂ ਇਹ ਕਾਰਵਾਈਆਂ ਅੱਗੇ ਤੇਜ਼ ਜ਼ਰੂਰ ਕਰ ਸਕਦੇ ਨੇ। ਇੱਥੇ ਹੀ ਫਿਰ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਜੀ ਬਿਲਕੁਲ ਜੀ। ਸੋ ਹੁਣ ਆਪਾਂ ਲਵਾਂਗੇ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਆਪ ਸਭ ਨੂੰ ਪਿਆਰ ਸਤਿਕਾਰ ਸਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।